ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾ, ਟੋਨੀ ਟਰਕੀਅਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 17 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਆਮ ਆਦਮੀ ਪਾਰਟੀ ਦੇ ਉਹਨਾਂ 25 ਵਿਧਾਇਕਾਂ ਤੋਂ ਜਿਨ੍ਹਾਂ ਦੇ ਰਾਜਨੀਤਿਕ ਸਫ਼ਰ ਨੂੰ ਕਹਿੰਦੇ ਰੋਕਾਂ ਲੱਗ ਸਕਦੀਆਂ ਨੇ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਜੀ ਇਹ ਗੱਲਾਂ ਕਈ ਵਾਰ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਨਵੀਆਂ ਟਿਕਟਾਂ ਮਿਲਣਗੀਆਂ। ਭਗਵੰਤ ਮਾਨ ਹੋਰੀ ਵੀ 40-42 ਦੀਆਂ ਟਿਕਟਾਂ ਕੱਟਣ ਦੀ ਗੱਲ ਕਰਦੇ ਰਹੇ ਨੇ। ਪਰ ਹੁਣ ਤਾਜੀ ਸਥਿਤੀ ਦੇ ਵਿੱਚ ਪਹਿਲੇ ਗੇੜ 'ਚ ਜੇ ਮੈਂ ਕਹਾਂ ਤਾਂ 25 ਨੂੰ ਤਾਂ ਲਾਲ ਝੰਡੀ ਦਿਖਾਤੀ ਹਾਈ ਕਮਾਂਡ ਨੇ, ਆਮ ਆਦਮੀ ਪਾਰਟੀ ਨੇ। ਤੁਹਾਡਾ ਤਾਂ ਸਫ਼ਰ ਇੱਥੇ ਹੀ ਸਟਾਪ ਆ, ਰੁਕ ਜਾਓ ਜੀ, ਤੁਹਾਡੀ ਤਾਂ ਲਾਲ ਬੱਤੀ ਹੋ ਗਈ ਜੀ। ਅਸਲ 'ਚ ਹੋਇਆ ਕੀ ਕਿ ਮੋਗੇ ਜਿਹੜੀ ਰੈਲੀ ਸੀ, ਉਸ ਰੈਲੀ ਦੇ ਲਈ ਮਤਲਬ ਪਹਿਲਾਂ ਤਾਂ ਇਹੀ ਦੁਵਿਧਾ ਰਹੀ ਕਿ ਮੁੱਖ ਮੰਤਰੀ ਜਾਣਗੇ ਨਹੀਂ ਜਾਣਗੇ ਜੀ। ਕੇਜਰੀਵਾਲ ਕੋਲੇ ਬੈਠ ਗਏ ਕਿ ਮੈਂ ਨਹੀਂ ਜਾਂਦਾ, ਹੈ ਮੈਂ ਤਾਂ ਲੈ ਕੇ ਹੀ ਨਾਲ ਜਾਊਂਗਾ, ਉਹ ਤੋਂ ਬਿਨਾਂ ਮੈਂ ਨਹੀਂ ਜਾਣਾ। ਕਹਿੰਦੇ ਡਾਕਟਰ ਛੁੱਟੀ ਨਹੀਂ ਦਿੰਦੇ ਨਹੀਂ ਸੀ, ਜਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਜਾਣਾ ਨਹੀਂ, ਹੈ ਨਾ। ਚਲੋ ਆਖਰ ਉੱਥੇ ਸੁਨੇਹਾ ਵੀ ਲੱਗ ਗਿਆ ਕਿ ਜੀ ਕੇਜਰੀਵਾਲ, ਮਨੀਸ਼ ਸਿਸੋਦੀਆ, ਅਮਨ ਅਰੋੜਾ ਤੇ ਹਰਪਾਲ ਚੀਮਾ ਹੀ ਸੰਬੋਧਨ ਕਰਨਗੇ। ਤੇ ਫਿਰ ਅਚਾਨਕ ਟਵੀਟ ਆ ਗਿਆ ਮੁੱਖ ਮੰਤਰੀ ਦਾ ਕਿ ਮਿਲਦੇ ਆ ਜੀ ਉੱਥੇ, ਹੈ ਨਾ। ਸੋ ਤੋਂ ਹੋ ਗਿਆ ਕਿ ਮੁੱਖ ਮੰਤਰੀ ਆ ਰਹੇ ਨੇ ਜੀ। ਸੋ ਇਸ ਲਈ ਉਹ ਸਾਰੀ ਰੱਸਾਕੱਸੀ ਚੱਲੀ ਤੇ ਆਖਰ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਪਹੁੰਚ ਗਏ। ਉਹਨਾਂ ਦੀ ਬੋਡੀ ਲੈਂਗੁਏਜ ਇਹ ਦਿਖਾ ਵੀ ਰਹੀ ਸੀ ਕਿ ਆ ਲੋ ਮੈਂ ਦਿੱਲੀ ਵਾਲੇ ਮਗਰ ਤੋਰੇ ਨੇ, ਹੁਣ ਦੇਖੋ ਮੇਰੇ ਪਿੱਛੇ ਆਉਂਦੇ ਨੇ, ਹੈ ਨਾ। ਤੇ ਜਾਂ ਇਹ ਵੀ ਸੀਗਾ ਕਿ ਦੇਖੋ ਵੀ ਮੈਂ ਜਿਵੇਂ ਲੱਤ ਤੇ ਲੱਤ ਰੱਖ ਕੇ ਬੈਠਿਆ ਕਿ ਮੈਂ ਲਾਲੇ ਪਿੱਛੇ, ਜਾਂ ਹੁਣ ਤਾਂ ਮੇਰੇ ਤੋਂ ਪਹਿਲਾਂ ਬੋਲਣਾ ਪੈਂਦਾ, ਹੁਣ ਮੈਂ ਦੇਖੋ ਬੜਾ ਹੋ ਗਿਆ। ਮਤਲਬ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਦੋਂ ਤਾਂ ਨਿੱਜੀ ਮਸਲਾ ਆਉਂਦਾ, ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਆਉਂਦਾ, ਫੇਰ ਤਾਂ ਇਹ ਆਕੜਦੇ ਨੇ ਮਾੜੇ ਮੋਟੇ। ਜੀ ਜੀ। ਜੇ ਪੰਜਾਬ ਦਾ ਕੋਈ ਮਸਲਾ ਹੁੰਦਾ ਫੇਰ ਨਹੀਂ ਆਕੜਦੇ, ਫੇਰ ਪੂਰੀ ਲਚਕ ਹੈ। ਚਲੋ ਇਹਨਾਂ ਦੀ ਆਕੜ ਹੋਵੇ ਜਾਂ ਇਹਨਾਂ ਕੋਲ ਕੋਈ ਟੀਮ ਹੈ ਨਹੀਂ ਹੈ, ਇਹ ਸਵਾਲ ਹੈਗਾ। ਕਿਉਂਕਿ ਐਮਐਲਏ ਕੋਈ ਵੀ ਇਹਨਾਂ ਦੇ ਨਾਲ ਖੜਦਾ, ਦਰਦ ਵੰਡਾਉਂਦਾ, ਦੁੱਖ ਵੰਡਾਉਂਦਾ, ਇਹਨਾਂ ਦੀ ਧਿਰ ਬਣਦਾ ਨਜ਼ਰ ਨਹੀਂ ਆਉਂਦਾ ਕਦੇ। ਹੁਣ ਵੀ ਮੈਨੂੰ ਨਹੀਂ ਦਿਖਦਾ ਕੋਈ ਕਿ ਹਸਪਤਾਲ ਲੈਣ ਲੱਗੀ ਹੋਵੇ ਮਿਲਣ ਵਾਲਿਆਂ ਦੀ ਕਿ ਹਾਂ ਜੀ ਅਸੀਂ ਖਬਰ ਲੈਣ ਆਏ ਹਾਂ, ਹਨਾ। ਸੋ ਇਸ ਦੀ ਸਾਰੇ ਹਾਈ ਕਮਾਂਡ ਦੇ ਇਸ਼ਾਰੇ ਤੇ ਚੱਲਦੇ ਨੂੰ ਲੱਗਦਾ ਕਿ ਕੇਜਰੀਵਾਲ ਤੋਂ ਟਿਕਟ ਮਿਲਣੀ ਹੈ ਤਾਂ ਥੋੜਾ ਮਿਲਣੀ ਹੈ ਕਿ ਮੱਥੇ ਤਾਂ ਕੇਜਰੀਵਾਲ, ਮਨੀਸ਼ ਸਿਸੋਦੀਆ ਨੂੰ ਟੇਕੋ ਫਿਰ। ਸਹੀ ਗੱਲ। ਹੁਣ ਉਹ ਮੱਥਾ ਟੇਕਣ ਦੀ ਪ੍ਰਕਿਰਿਆ ਹੋਈ ਕਿ ਮੋਗੇ ਦੀ ਰੈਲੀ ਮੁਕੰਮਲ ਹੋਣ ਤੋਂ ਬਾਅਦ ਕੇਜਰੀਵਾਲ ਜੀ ਭਗਵੰਤ ਮਾਨ ਨੂੰ ਲੈ ਕੇ ਤਾਂ ਵਾਪਸ ਆ ਗਏ, ਕਿਉਂਕਿ ਚੌਪਰ ਤਾਂ ਹੁਣ ਕੇਜਰੀਵਾਲ ਦੇ ਲਈ ਹੋਇਆ ਨਾ, ਫਿਰ ਉਹੀ ਲੈ ਕੇ ਆਊਗਾ ਨਾਲ ਅਗਲਾ। ਉਹ ਨਾਲ ਲਿਆਇਆ। ਹੁਣ ਪਿੱਛੇ ਰਹਿ ਗਏ ਮਨੀਸ਼ ਸਿਸੋਦੀਆ। ਮਨੀਸ਼ ਸਿਸੋਦੀਆ ਨੇ ਆਮ ਆਦਮੀ ਪਾਰਟੀ ਦੇ ਸਮੁੱਚੇ ਐਮਐਲਏਆਂ ਦੀ, ਮੰਤਰੀਆਂ ਦੀ ਮੋਗੇ ਦੀ ਰੈਲੀ ਤੋਂ ਤੁਰੰਤ ਬਾਅਦ ਉੱਥੇ ਮੀਟਿੰਗ ਕਰ ਲਈ। ਠੀਕ ਹੈ। ਹੁਣ ਮੀਟਿੰਗ ਦਾ ਆਧਾਰ ਇਹ ਸੀ ਵੀ ਕਿ ਲਿਆਓ ਵੀ ਰਿਪੋਰਟ ਕਾਰਡ ਕਿਹਦੇ ਹਲਕੇ ਚੋਂ ਕਿੰਨੇ ਬੰਦੇ ਆ, ਕਿਉਂਕਿ ਜਿੰਨੀ ਉਮੀਦ ਕੀਤੀ ਸੀ ਉਨੀ ਰੈਲੀ ਸਫਲ ਨਹੀਂ ਸੀ। ਬੇਸ਼ੱਕ ਫੋਟੋਗ੍ਰਾਫੀ ਰਾਹੀਂ, ਆਪਣੇ ਪਸੰਦੀਦਾ ਅਖਬਾਰਾਂ ਚੈਨਲਾਂ ਰਾਹੀਂ ਤੁਸੀਂ ਉਸਨੂੰ ਬਹੁਤ ਵੱਡਾ ਕਰਕੇ ਦਿਖਾਇਆ ਤੇ ਨੇ ਜਮਾ ਹੀ ਖਾਲੀ ਦਿਖਾਇਆ, ਨਾ ਜਮਾ ਹੀ ਖਾਲੀ ਸੀ ਨਾ ਬਹੁਤੇ ਭਰੀ ਵੀ ਸੀ। ਤੋ ਬੱਸਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਕਿ ਬੱਸਾਂ ਪਿੰਡਾਂ ਚੋਂ ਕਿਵੇਂ ਖਾਲੀ ਰਹਿ ਗਈਆਂ। ਜੀ ਜੀ, ਸਹੀ ਹੈ ਨਾ। ਤੇ ਉਹ ਸਾਰੀ ਸਥਿਤੀ ਨੇ ਸਵਾਲ ਖੜਾ ਕੀਤਾ। ਫਿਰ ਮਨੀਸ਼ ਸਿਸੋਦੀਆ ਰਿਪੋਰਟ ਕਾਰਡ ਲੈਣ ਬੈਠ ਗਏ ਕਿ ਕਿਹੜੇ ਮੰਤਰੀ ਦੇ ਹਲਕੇ ਚੋਂ ਕਿੰਨੇ ਲੋਕ ਆਏ, ਕਿਹੜੇ ਐਮਐਲਏ ਦੇ ਹਲਕੇ ਚੋਂ ਕਿੰਨੇ ਲੋਕ ਆਏ, ਕਿੰਨੀਆਂ ਗੱਡੀਆਂ ਆਈਆਂ। ਉਹ ਲੇਖਾ ਜੋਖਾ ਹਿਸਾਬ ਕਿਤਾਬ ਕਰਦੇ ਕਰਦੇ ਹਲਕੇ ਤੱਕ ਚਲੇ ਗਏ ਕਿ
ਹਲਕੇ ਦੀ ਕੀ ਸਥਿਤੀ ਆ, ਤੁਹਾਡੇ ਹਲਕੇ 'ਚ ਕੀ ਹੈ ਕੀ ਨਹੀਂ ਹੈ, ਮੈਨੂੰ ਨਹੀਂ ਪਤਾ। ਹੁਣ ਉਹ ਕੰਮ ਦਾ ਸਰਕਾਰੀ ਯੋਜਨਾਵਾਂ ਦਾ ਹਿਸਾਬ ਪੁੱਛ ਰਹੇ ਸੀ ਕਿ ਕਮਿਸ਼ਨ ਦਾ ਕੋਈ ਹਿਸਾਬ ਲੈ ਰਹੇ ਸੀ, ਇਹ ਨਹੀਂ ਮੈਨੂੰ ਪਤਾ। ਪਰ ਉਹਨਾਂ ਨੇ ਕੱਲੇ ਐਮਐਲਏ ਤੋਂ ਹਲਕਾ ਵਾਈਜ਼ ਅਸੀਂ ਰਿਪੋਰਟ ਇਕੱਠੀ ਕੀਤੀ। ਠੀਕ ਹੈ। ਤੇ ਰਿਪੋਰਟ ਇਕੱਠੀ ਕਰਦੇ ਕਹਿੰਦੇ ਕਿ ਸਥਿਤੀ ਇੱਥੋਂ ਤੱਕ ਬਣ ਗਈ ਕਿ ਕਈਆਂ ਨੂੰ ਝਾੜਾਂ ਲੱਗੀਆਂ, ਜਿਵੇਂ ਸਕੂਲ 'ਚ ਮਾਸਟਰ ਕਈ ਵਾਰ ਹੱਥ ਖੜੇ ਕਰਾ ਕੇ ਬੈਂਚ ਦੇ ਪਿੱਛੇ ਖੜਾ ਕਰ ਦਿੰਦੇ ਨਾ, ਹਾਲਤ ਬਣ ਗਈ ਸੀ ਕਈ ਐਮਐਲਏ ਤਾਂ। ਤੇ ਇਹ ਸਾਰੀ ਸਥਿਤੀ ਦੇ ਵਿੱਚ ਕਹਿੰਦੇ ਕਿ ਕਲਾਸ ਇੱਥੇ ਖਤਮ ਹੋਈ, ਮੀਟਿੰਗ ਇੱਥੇ ਖਤਮ ਹੋਈ ਕਿ ਤੁਸੀਂ ਤਾਂ 25 ਜਣੇ 24 ਜਣੇ ਆਪਣਾ ਬੋਰੀ ਬਿਸਤਰਾ ਬਣ ਲਓ। 2 ਦਰਜਨ ਤੋਂ ਵੱਧ ਵਿਧਾਇਕਾਂ ਨੂੰ ਲਗਭਗ ਇਸ਼ਾਰਾ ਕਰਤਾ ਕਿ ਤੁਹਾਨੂੰ ਅਗਲੀ ਵਾਰ ਕੋਈ ਟਿਕਟ ਨਹੀਂ ਦੇਣੀ। ਉਹ ਤੋਂ ਬਾਅਦ ਤਰਲੋ ਮੱਛੀ ਹੋ ਰਹੇ ਨੇ। ਹੁਣ ਕੀ ਉਹਨਾਂ ਦਾ ਰਾਜਨੀਤਿਕ ਸਫ਼ਰ ਖਤਮ ਹੋਣ ਜਾ ਰਿਹਾ? ਸਹੀ ਹੈ। ਕੀ ਉਹਨਾਂ ਦੇ ਰਾਜਨੀਤਿਕ ਸਫ਼ਰ ਤੇ ਫੁੱਲ ਸਟਾਪ ਲੱਗ ਜਾਏਗਾ? ਕੀ ਉਹ ਬੀਜੇਪੀ ਦਾ ਰੁਖ ਕਰ ਲੈਣਗੇ? ਫਿਰ ਵੀ ਅਗਲੇ ਮੌਜੂਦਾ ਐਮਐਲਏ ਨੇ। ਕੀ ਉਹ ਕਾਂਗਰਸ ਕੰਨੀ ਨੂੰ ਟਿਕਟਾਂ ਭਾਲਣ ਜਾਣਗੇ? ਕੁਝ ਅਕਾਲੀ ਵਿਚਾਰਧਾਰਾ ਚੋਂ ਆਏ ਨੇ ਤਾਂ ਉਧਰ ਨੂੰ ਰੁਖ ਕਰਨਗੇ, ਜਾਂ ਸਾਰੇ ਘਰੇ ਬੈਠ ਜਾਣਗੇ? ਜਾਂ ਫਿਰ ਇਹ ਤੋਂ ਵੀ ਅਗਲਾ ਕਿ ਦਿੱਲੀ ਵਾਲੇ ਹਾਈ ਕਮਾਂਡ ਦਾ ਇਹ ਤਰੀਕਾ ਹੈ ਕਿ ਲਓ ਵੀ ਅਸੀਂ ਆਹ ਝਟਕਾਉਣ ਦੀ ਤਿਆਰੀ ਹੈ, ਜਿਹੜੇ ਨਹੀਂ ਝਟਕਾਏ, ਜਿਨ੍ਹਾਂ ਨੂੰ ਇਸ਼ਾਰਾ ਨਹੀਂ ਹੋਇਆ, ਉਹ ਪੈਰ ਜ਼ਿਆਦਾ ਧਿਆਨ ਨਾਲ ਦੱਬਣਗੇ ਕਿ ਕਿਤੇ ਸਾਡਾ ਨਾਮ ਵੀ ਨਾ ਸੂਚੀ 'ਚ ਆ ਜਾਵੇ, 25 ਤੋਂ 26 ਨਾ ਹੋ ਜਾਵੇ। ਜਾਂ ਜਿਹੜੇ 25 ਦਾ ਨਾਮ ਆਇਆ ਉਹ ਹੁਣ ਦਿੱਲੀ ਦੀਆਂ ਮਿੰਨਤਾਂ ਤਰਲੇ ਵੱਧ ਕਰਨ, ਵੱਧ ਝੋਲਾ ਭਰ ਕੇ ਦੇਣ ਕੁਛ, ਫਿਰ ਸੋਚਿਆ ਜਾਵੇ ਤੁਹਾਡੇ ਚੋਂ ਕਿੰਨਿਆਂ ਨੂੰ ਦੇਣੀ। ਨਹੀਂ, ਇਹ ਕੀ ਸਥਿਤੀ ਹੈ? ਸਹੀ ਹੈ। ਇਹਨਾਂ ਦੇ ਸਾਮ-ਦਾਮ ਦੰਡ ਭੇਦ ਦੀ ਸਮਝ ਪਾਉਣੀ ਅਜੇ ਔਖੀ ਹੈ। ਸਹੀ। ਤੋ ਇਸ ਲਈ ਇਹ ਤਰੀਕਾਕਾਰ ਆਉਂਦੇ ਸਮੇਂ 'ਚ ਸਪਸ਼ਟ ਹੋਵੇਗਾ। ਵੈਸੇ ਮੰਨਿਆ ਜਾ ਰਿਹਾ ਕਿ 40 ਤੋਂ 50 ਦੇ ਕਰੀਬ ਨਵੇਂ ਉਮੀਦਵਾਰ ਇਸ ਵਾਰ 117 ਚੋਂ ਆਮ ਆਦਮੀ ਪਾਰਟੀ ਦੇ ਨਜ਼ਰ ਆਉਣਗੇ, ਅੱਧ ਤੋਂ ਜ਼ਿਆਦਾ ਜੀ। ਸੋ ਉਹਨਾਂ ਦੇ ਵਿੱਚੋਂ 25 ਨੂੰ ਪਹਿਲਾਂ, ਉਹਨਾਂ 'ਚ 2-3 ਤਾਂ ਮੰਤਰੀ ਵੀ ਨੇ ਤੇ ਬਾਕੀ ਐਮਐਲਏ ਨੇ, ਜਿਨ੍ਹਾਂ ਨੂੰ ਕੱਲ ਮਨੀਸ਼ ਸਿਸੋਦੀਆ ਨੇ ਹਰੀ ਝੰਡੀ, ਮਤਲਬ ਲਾਲ ਝੰਡੀ ਦਿਖਾਤੀ ਕਿ ਤੁਹਾਡਾ ਸਫ਼ਰ ਅਸੀਂ ਇੱਥੇ ਰੋਕਦੇ ਹਾਂ। ਦੇਖਦੇ ਹਾਂ ਜੀ ਇਹ ਕਿੱਥੇ ਤੱਕ ਰੁਕਦਾ, ਕਿ ਇਹਨਾਂ ਲਈ ਹਰੀ ਝੰਡੀ ਵੀ ਆਉਂਦੀ ਹੈ। ਜੀ ਸਹੀ ਹੈ, ਬਿਲਕੁਲ। ਨਾਲੇ ਕੀ ਸ਼ਰਮਾ ਜੀ, ਇਹਨੂੰ ਇਸ ਕੋਣ ਤੋਂ ਵੀ ਦੇਖਿਆ ਜਾ ਸਕਦਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਵੇਂ ਭਾਜਪਾ, ਉਹਨਾਂ ਨੂੰ ਮਜ਼ਬੂਤੀ ਦੇਣੀ ਹੋਵੇ ਤੇ ਇਸ ਕਰਕੇ ਪਹਿਲਾਂ ਹੀ ਐਲਾਨ ਕਰਤਾ ਹੋਵੇ ਕਿ ਤੁਹਾਨੂੰ ਭਾਈ ਜਵਾਬ ਆ ਤੇ ਅਗਲੇ ਹੁਣ ਟਾਈਮ ਤੇ ਜਾ ਕੇ ਆਪਦਾ ਉਹ ਜਿਹਾ ਕੰਮ ਦੇਖ ਲੈਣਗੇ? ਕਿਉਂਕਿ ਬੀਜੇਪੀ ਨੂੰ ਤਾਂ ਬਹੁਤ ਸਾਰੇ ਲੀਡਰਾਂ ਦੀ ਲੋੜ ਆ ਨਾ, ਉਹਨੂੰ ਤਾਂ ਹਰ ਤਰ੍ਹਾਂ ਦੇ ਲੀਡਰ ਦੀ ਲੋੜ ਹੈ। ਨਹੀਂ ਦੇਖੋ, ਇਹ ਤਾਂ ਬੀਜੇਪੀ ਨੂੰ ਤਾਂ ਲੋੜ ਹੈਗੀ ਹੋਇਆ, ਲੋੜ ਤਾਂ ਕਾਂਗਰਸ ਵੀ ਕਹੀ ਜਾਂਦੇ ਕਿ ਅਸੀਂ 50 ਸਾਲ ਤੋਂ ਘੱਟ ਉਮਰ ਵਾਲੇ ਅੱਧੇ ਉਮੀਦਵਾਰ ਸਾਡੇ ਉਹ ਹੋਣਗੇ। ਉਹਨਾਂ ਚੋਂ ਵੀ ਹੁਣ ਅੰਦਰੋਂ ਲੱਭਣੇ ਆ ਕਿ ਰਿਸ਼ਤੇਦਾਰਾਂ ਦੇ ਲੱਭਣੇ ਆ ਕਿ ਬਾਹਰੋਂ ਲਿਆਉਣੇ ਆ? ਇਹ ਵੀ ਸਵਾਲ ਉਹਨਾਂ ਮੂਹਰੇ ਵੀ ਖੜਾ, ਜੇ ਏਦਾਂ ਹੀ ਕਰਨਾ ਜੀ ਠੀਕ ਹੈ ਨਾ। ਤੇ ਐਕਟੀ ਸਾਰੀਆਂ ਪਾਰਟੀਆਂ ਦੀ ਨਜ਼ਰ ਜਿਵੇਂ ਐਸਸੀ ਭਾਈਚਾਰੇ ਦੀ ਵੋਟ ਤੇ ਹੈ, ਤਾਂ ਕੀ ਆਮ ਸੀਟਾਂ ਤੋਂ ਵੀ ਕਿਤੋਂ ਉਹਨਾਂ ਨੂੰ ਟਿਕਟਾਂ ਦਓਗੇ? ਸਹੀ ਹੈ। ਕਿ ਰਾਖਵੀਆਂ ਤੱਕ ਸੀਮਿਤ ਰੱਖਣਾ? ਲੀਡਰ ਤਾਂ ਉਹਨਾਂ ਦੇ ਉਸ ਸੀਟਾਂ ਤੇ ਵੀ ਹੈਗੇ ਨੇ, ਹੈ ਨਾ। ਜੇ ਪੰਚਾਇਤਾਂ ਦੇ ਵਿੱਚ ਔਰਤਾਂ ਨੂੰ ਬਰਾਬਰ ਦੀ ਥਾਂ ਮਿਲ ਰਹੀ ਆ, ਤਾਂ ਕੀ ਐਕਟੀ ਵਿਧਾਇਕੀ 'ਚ ਟਿਕਟਾਂ ਸਮੇਂ ਮਿਲੂਗੀ? ਸਹੀ। ਉਹਦੇ ਲਈ ਉਹਨਾਂ ਨੂੰ ਮੂਹਰੇ ਆਉਣ ਦਓਗੇ? ਸੋ ਸਵਾਲ ਤਾਂ ਸਾਰੇ ਤਰ੍ਹਾਂ ਦੇ ਖੜੇ ਨੇ। ਪਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਅਜੇ ਆਪਣੇ ਅੰਦਰੂਨੀ ਪਹਿਲੂਆਂ ਦੇ ਉੱਤੇ ਚੱਲ ਰਹੀ ਹੈ, ਕਿਉਂਕਿ ਉਸ ਲਈ ਫੰਡ ਵੀ ਇਕੱਠਾ ਕਰਨਾ ਹੁਣ ਐਨਆਰਆਈਆਂ ਵੱਲੋਂ ਵੀ ਨਹੀਂ ਆਉਂਦਾ ਕੁਛ ਉਹਨਾਂ, ਉਹ ਵੀ ਚੁਣੌਤੀ ਹੈਗੀ ਆ। ਤੋ ਜ਼ਮੀਨਾਂ ਜਮੂਨਾਂ ਵੇਚਦੇ ਨੇ, ਉਹਦੇ ਵਿੱਚ ਵਿਵਾਦ ਵੀ ਹੁੰਦਾ, ਕੁਛ ਹੁੰਦਾ, ਪਰ ਤਾਂ ਵੀ ਉਹ ਲੱਗੇ ਹੋਏ ਨੇ। ਸੋ ਇਸ ਲਈ ਇੱਕ ਤਾਂ ਉਹ ਫੰਡ ਰੇਜ਼ ਕਰ ਰਹੇ ਨੇ, ਮੈਨੂੰ ਲੱਗਦਾ ਕਿ ਇਹ ਧਮਕਾਉਣ ਦੇ ਤਰੀਕੇ 'ਚ ਫੰਡ ਰੇਜ਼ ਵਾਲਾ ਵੀ ਫਾਰਮੂਲਾ ਹੋਊਗਾ, ਹੋ ਸਕਦਾ ਜੀ, ਬਿਲਕੁਲ। ਸੋ ਇਹ ਨੁਕਤਾ ਮੈਨੂੰ ਉਹਦੇ ਮੁਕਾਬਲੇ ਜ਼ਿਆਦਾ ਲੱਗਦਾ ਕਿ ਬੀਜੇਪੀ ਨੂੰ ਲੀਡਰ ਦੇਣਗੇ ਇਹ। ਬੀਜੇਪੀ ਤਾਂ ਚਲੋ ਪੈਸੇ ਦਮ ਤੇ ਕਿਤੋਂ ਵੀ ਲੀਡਰ ਲਿਆ ਸਕਦੀ ਆ, ਪਰ ਇਹਨਾਂ ਲਈ ਅਜੇ ਪੈਸਾ ਇਕੱਠਾ ਕਰਨਾ ਚੁਣੌਤੀ ਹੈ, ਕਿਉਂਕਿ ਜਿੰਨੀਆਂ ਚੋਣਾਂ ਮਹਿੰਗੀਆਂ ਹੋ ਗਈਆਂ, ਔਰ ਉਹਦੇ ਲਈ ਜੇ ਸਿਆਸੀ ਧਿਰਾਂ ਜ਼ਿੰਮੇਵਾਰ ਨੇ, ਲੋਕ ਵੀ ਜ਼ਿੰਮੇਵਾਰ ਨੇ। ਸੋ ਉਸ ਸਥਿਤੀ ਵੱਲ ਨੂੰ ਧਿਆਨ 'ਚ ਰੱਖਦਿਆਂ ਹੋਏ ਮੈਨੂੰ ਲੱਗਦਾ ਕਿ ਅਜਿਹੇ ਪੈਂਤੜੇ ਅਪਣਾ ਸਕਦੇ ਨੇ ਜੀ, ਬਿਲਕੁਲ। ਬਾਹਮ ਰੋੜਨਾ ਹੀ ਕਹਿੰਦੇ ਜੀ ਇਹਨੂੰ, ਬਾਹਮ ਰੋੜ ਕੇ ਪੈਸੇ ਲੈਣਾ ਜਾਂ ਫੰਡ ਲੈਣਾ। ਅਗਲੀ ਗੱਲ ਮੁੱਖ ਮੰਤਰੀ ਸਾਹਿਬ ਦੀ ਕਰੀਏ। ਜ਼ਹਿਰੀਲੇ ਪਦਾਰਥ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਕੌਣ ਦੇ ਸਕਦਾ ਜੀ ਇਹਨਾਂ ਨੂੰ ਜ਼ਹਿਰੀਲਾ ਪਦਾਰਥ? ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਇਸ ਮੌਕੇ ਫੋਰਟਿਸਟ ਹਸਪਤਾਲ 'ਚ ਨੇ। ਹਾਂਜੀ। ਉਹ ਛੁੱਟੀ ਲੈ ਕੇ ਗਏ ਸੀ ਰੈਲੀ ਦੇ ਵਿੱਚ, ਜਾਂ ਕਹੀਏ ਜੀ ਕਿ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਕਿ ਠੀਕ ਹੈ ਜੀ, ਤੁਸੀਂ ਤੰਦਰੁਸਤ ਹੋ ਜਾਓ। ਮਤਲਬ ਜਿਹੜੀ ਥਕਾਵਟ 2 ਘੰਟੇ ਪਹਿਲਾਂ ਹੈਗੀ ਸੀ, ਉਹ 2 ਘੰਟੇ 'ਚ ਉਤਰ ਗਈ। ਫਿਰ ਇਹ ਤੋਂ ਵਧੀਆ ਦਵਾਈ ਹੋਰ ਕਿਹੜੀ ਹੋ ਸਕਦੀ ਹੈ? ਪਰ ਫਿਰ ਉਹ ਜਦੋਂ ਰੈਲੀ ਤੋਂ ਵਾਪਸ ਆਏ ਤੇ ਉਹ ਤੋਂ ਬਾਅਦ ਗਏ ਤਾਂ ਆਪਣੇ ਘਰੇ ਸੀ ਜੀ, ਫਿਰ ਵਾਪਸ ਦੇਰ ਰਾਤ ਹਸਪਤਾਲ ਫਿਰ ਦੁਬਾਰਾ ਆ ਗਏ। ਜਦੋਂ ਪਹਿਲੀ ਵਾਰ ਦਾਖਲ ਹੋਏ ਤਾਂ ਦੱਸਿਆ ਗਿਆ ਸੀ ਕਿ ਬੀਪੀ ਵਧਣ ਦੀ ਦਿੱਕਤ ਹੈ। ਜਦੋਂ ਦੂਸਰੀ ਵਾਰ ਦਾਖਲ ਹੋਏ ਤਾਂ ਦੱਸਿਆ ਗਿਆ ਕਿ ਸ਼ਾਇਦ ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਜੀ। ਸੋ ਹੁਣ ਇਹ ਕਿਹੜਾ ਸਾਹ ਰੁਕ ਰਿਹਾ ਸੀਗਾ, ਰਾਜਨੀਤਿਕ ਜਾਂ ਸਰੀਰਕ? ਸਹੀ ਹੈ।
ਜਦੋਂ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਆਉਂਦੀ ਆ ਤਾਂ ਮੁੱਖ ਮੰਤਰੀ ਦੀ ਸਿਹਤ ਵਿਗੜਦੀ ਆ। ਜਦੋਂ ਮੁੱਖ ਮੰਤਰੀ ਦੀ ਕੈਬਨਿਟ ਦੇ ਵਿੱਚ ਉਹਨਾਂ ਦੀ ਮਰਜ਼ੀ ਅਨੁਸਾਰ ਫੇਰ ਬਦਲ ਨਹੀਂ ਹੋਣ ਦੀ ਦਿੰਦਾ ਹਾਈ ਕਮਾਂਡ, ਫਿਰ ਉਹਨਾਂ ਦੀ ਸਿਹਤ ਵਿਗੜਦੀ ਆ ਜੀ। ਜਦੋਂ ਉਹਨਾਂ ਦੇ ਸਿਰ ਦੇ ਉੱਤੇ 2 ਉਪ ਮੁੱਖ ਮੰਤਰੀ ਲਾਉਣ ਦੀ ਤਿਆਰੀ ਕਰਦੀ ਹੈ ਹਾਈ ਕਮਾਂਡ, ਤਦ ਉਹਨਾਂ ਦੀ ਸਿਹਤ ਵਿਗੜਦੀ ਆ। ਤੇ ਜਦੋਂ ਉਹਨਾਂ ਦੇ ਕਿਸੇ ਮਸਲੇ ਤੇ ਪੇਚ ਫਸਦਾ ਤਦ ਨਾਰਾਜ਼ ਹੁੰਦੇ। ਸਹੀ ਗੱਲ ਆ। ਜੇ ਉਹਨਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਲਾਣੋਗੇ ਤਾਂ ਮੈਂ ਨਾਰਾਜ਼ ਹੋ ਕੇ ਪਿੰਡ ਜਾਊਂਗਾ, ਮੈਂ ਹਸਪਤਾਲ ਪੱਟੀ ਲੈ ਕੇ ਪੈ ਜਾਊਂਗਾ, ਮੈਂ ਚਾਦਰ ਲੈ ਕੇ ਪੈ ਜਾਊਂਗਾ, ਹੈ ਨਾ। ਮੈਂ ਪਿੰਡਾਂ 'ਚ ਆਪਣੀਆਂ ਬੁੜੀਆਂ ਜਿਵੇਂ ਜਿਹੜੀਆਂ ਖੇਖਣ ਕਰਦਾ ਭਾਈ ਇਹਦਾ, ਹੈ ਨਾ ਜੀ। ਹੁਣ ਇਹ ਰਾਜਨੀਤਿਕ ਖੇਖਣ ਨੇ ਜਾਂ ਸੱਚਮੁੱਚ ਇਹ ਮਤਲਬ ਕਿ ਸਹਿਜ ਸੁਭਾਅ ਇੱਕ ਤਰੀਕੇ ਨਾਲ, ਹੈ ਨਾ, ਸਬੱਬੀ ਇਹ ਮੇਲ ਬਣਦੇ ਨੇ ਕਿ ਜਿੱਦਾਂ ਇਹ ਘਟਨਾ ਵਾਪਰਦੀਆਂ ਉਦਾਂ ਹੀ ਉਹਨਾਂ ਦਿਨਾਂ 'ਚ ਬਿਮਾਰ ਹੁੰਦੇ ਨੇ। ਸਹੀ। ਇਹ ਸਬੱਬ ਹੈ ਜਾਂ ਮਤਲਬ ਇੱਕ ਤਰੀਕਾ ਹੈ ਮੁੱਖ ਮੰਤਰੀ ਦਾ, ਹੈ ਨਾ, ਰੋਜ਼ ਜਿਤਾਉਣ ਦਾ। ਚਲੋ ਹੁਣ ਪਹਿਲੂ ਇਹ ਤੋਂ ਅਗਲਾ ਖਤਰਨਾਕ ਉਹ ਇਹ ਹੈ ਕਿ ਇੱਕ ਈਮੇਲ ਦਾ ਦਾਅਵਾ ਕੀਤਾ ਜਾ ਰਿਹਾ ਕਿ ਧਮਕੀ ਭਰੀ ਈਮੇਲ ਆਈ ਜਿਹੜੀ ਫੋਰਟਿਸ ਹਸਪਤਾਲ ਨੂੰ ਉਡਾਉਣ ਦੀ ਸੀ। ਠੀਕ ਹੈ। ਤੇ ਉਹਦੇ ਨਾਲ ਹੀ ਮੋਹਾਲੀ ਦੇ ਸਕੂਲਾਂ ਨੂੰ ਫੇਰ ਸੀ ਕਿ ਜੀ ਇੱਕ ਵਾਰ ਫਿਰ ਮੋਹਾਲੀ ਦੇ ਸਕੂਲ, ਤੇ ਹੁਣ ਮੋਹਾਲੀ 'ਚ ਫੋਰਟਿਸ ਹੈ ਤੇ ਫੋਰਟਿਸ ਦੇ ਨੇੜੇ ਹੀ ਕੇਜਰੀਵਾਲ ਦਾ ਰਹਿਣ ਟਿਕਾਣਾ, ਤੇ ਫਿਰ ਸਾਰਾ ਹੱਲ ਤਾਂ ਮਚਣੀ ਸੀ। ਚਲੋ ਸਿਕਿਉਰਿਟੀ ਲੱਗ ਗਈ, ਜਾਂਚ ਟੀਮਾਂ ਆ ਗਈਆਂ, ਸਾਰਾ ਕੁਝ ਹੋਇਆ। ਹੁਣ ਉਸ ਧਮਕੀ ਭਰੀ ਈਮੇਲ ਦੇ ਵਿੱਚ ਸਕੂਲ ਤੋਂ ਲੈ ਕੇ ਹਸਪਤਾਲ ਤੱਕ ਨੂੰ ਉਡਾਉਣ ਦੀ ਧਮਕੀ ਭਰੀ ਮੇਲ ਦੇ ਵਿੱਚ ਦਮ ਭਰਿਆ ਗਿਆ ਕਿ ਇਹ ਵੀ ਹਵਾਲਾ ਦਿੱਤਾ ਗਿਆ ਕਿ ਅਸੀਂ ਮੁੱਖ ਮੰਤਰੀ ਨੂੰ ਜੀ ਅਜਿਹਾ ਜ਼ਹਿਰੀਲਾ ਪਦਾਰਥ ਦੇ ਦਿੱਤਾ ਜਿਹਦੇ ਨਾਲ ਉਹਨਾਂ ਦੇ ਅੰਦਰੂਨੀ ਅੰਗ ਤੁਰੰਤ ਕੰਮ ਛੱਡ ਦੇਣਗੇ, ਤੇ ਉਹ ਕਹਿੰਦੇ ਕਿ ਇਹਦੇ ਨਾਲ ਹੀ ਉਹਨਾਂ ਦੀ ਜਾਨ ਜਾ ਸਕਦੀ ਹੈ ਜੀ। ਜੇ ਇਹ ਨਾ ਹੋਇਆ ਤਾਂ ਫਿਰ ਅਸੀਂ ਉਡਾਉਣ ਦੀ ਧਮਕੀ ਸਾਡੀ ਹੈਗੀ ਆ, ਫਿਰ ਅਸੀਂ ਉਡਾਉਣ ਦੀ ਕਾਰਵਾਈ ਕਰਾਂਗੇ, ਬਿਆਨ ਸਿੰਘ ਵਾਲੀ ਹੋਊਗੀ ਜੀ। ਉਹ ਕਹਿੰਦੇ ਅਜਿਹੀਆਂ ਈਮੇਲ ਤੇ ਧਮਕੀਆਂ ਆਈਆਂ। ਹੁਣ ਜਾਂਚ 'ਚ ਦਾਅਵਾ ਕੀਤਾ ਗਿਆ ਕਿ ਫੋਰਟਿਸ ਦੇ ਵਿੱਚ ਅਜਿਹੀ ਕੋਈ ਚੀਜ਼ ਨਹੀਂ ਮਿਲੀ ਜਿਹਦੇ ਨਾਲ ਉੱਥੇ ਕੋਈ ਮਤਲਬ ਨੁਕਸਾਨ ਦਾ ਖਤਰਾ ਹੋਵੇ ਜੀ। ਪਰ ਉਸ ਤੋਂ ਬਾਅਦ ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਦੇ ਟੈਸਟ ਜ਼ਰੂਰ ਸਾਰੇ ਨਵੇਂ ਤਰੀਕੇ ਤੋਂ ਕੀਤੇ ਗਏ, ਤੇ ਨਵੇਂ ਤਰੀਕੇ ਤੋਂ ਮੈਡੀਕਲ ਟੈਸਟ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਉਹਨਾਂ ਦੇ ਸਰੀਰ 'ਚ ਕੋਈ ਅਜਿਹਾ ਕਣ ਨਹੀਂ ਪਾਇਆ ਗਿਆ ਜ਼ਹਿਰੀਲਾ ਪਦਾਰਥ, ਕਿਉਂਕਿ ਜਿਹੜੇ ਜ਼ਹਿਰੀਲੇ ਪਦਾਰਥ ਦਾ ਜ਼ਿਕਰ ਕਹਿੰਦੇ ਆ ਰਿਹਾ ਸੀ ਉਹ ਇੰਨਾ ਖਤਰਨਾਕ ਹੈ ਜੇ ਕਣ ਮਾਤਰ ਵੀ ਅੰਦਰ ਚੱਲ ਜਾਵੇ ਤਾਂ ਲੀਵਰ ਕਿਡਨੀ ਕੰਮ ਛੱਡ ਦਿੰਦੇ ਨੇ ਜਦੇ ਜੀ। ਤੇ ਇਸ ਲਈ ਇਹ ਫਿਕਰ ਸੀਗਾ ਕਿ ਅਜਿਹੀ ਹਿੰਮਤ ਕੌਣ ਕਰ ਸਕਦਾ, ਅਜਿਹੀ ਸ਼ਰਾਰਤ ਕੌਣ ਕਰ ਸਕਦਾ, ਇਸ ਹੱਦ ਤੱਕ ਕੌਣ ਜਾ ਸਕਦਾ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਪ੍ਰੋਟੋਕੋਲ ਹੁੰਦਾ ਮੁੱਖ ਮੰਤਰੀ ਦਾ, ਉਸ ਦੇ ਤਹਿਤ ਉਹਨਾਂ ਦੇ ਖਾਣੇ ਦੇ ਲਈ ਟੀਮਾਂ ਹੁੰਦੀਆਂ ਜਿਹੜੀਆਂ ਟੈਸਟ ਕਰਦੀਆਂ ਜੋ ਵੀ ਉਹਨਾਂ ਨੂੰ ਖਾਣਾ ਪਰੋਸਿਆ ਜਾਣਾ ਤੋਂ ਪਹਿਲਾਂ। ਟੈਸਟ ਮਤਲਬ ਕੱਲਾ ਲੈਬੋਰਟਰੀ ਟੈਸਟ ਨਹੀਂ ਹੁੰਦਾ, ਖਾ ਪੀ ਕੇ ਵੀ ਦੇਖਦੇ ਨੇ ਬੰਦੇ, ਉਸ ਤਰੀਕੇ ਕਰਨ ਨਾਲ ਵੀ ਹੁੰਦਾ। ਉਹਦੇ ਰੰਗ ਵੀ ਚੈੱਕ ਕਰਦੇ ਨੇ ਲੈਬ 'ਚ ਕਿ ਰੰਗ ਤਾਂ ਨਹੀਂ ਬਟਾਉਂਦਾ, ਜੇ ਇਹੋ ਜਿਹਾ ਰੰਗ ਹੋ ਜਾਵੇ ਤਾਂ ਉਹਦਾ ਮਤਲਬ ਇਹ ਹੈ, ਇਹਦੇ ਵਿੱਚ ਇਹਦਾ ਮਤਲਬ ਇਹ ਹੈ, ਉਹ ਸਾਰੇ ਟੈਸਟ ਹੁੰਦੇ ਨੇ। ਫਿਰ ਸਮੇਂ-ਸਮੇਂ ਜਾਂਚ ਹੁੰਦੀ ਰਹਿੰਦੀ ਹੈ ਬੰਦਿਆਂ ਦੀ, ਸਾਰਿਆਂ ਦੀ, ਔਰ ਜਿਹੜੇ ਰਸੋਈ ਦੇ ਵਿੱਚ ਕੰਮ ਕਰਦੇ ਨੇ ਮੁੱਖ ਮੰਤਰੀ ਦੇ ਲਈ ਉਹਨਾਂ ਦੀਆਂ 7-7 ਪੀੜ੍ਹੀਆਂ ਤੱਕ ਦੀ ਇਨਕੁਆਇਰੀ ਹੋਈ ਹੁੰਦੀ ਹੈ ਕਿ ਇਹਨਾਂ ਦਾ ਪਿਛੋਕੜ ਕੀ ਰਿਹਾ। ਉਹ ਕੱਲਾ ਮਤਲਬ ਕੰਮ ਕਰਨ ਦੇ ਤਰੀਕੇ ਨਾਲ, ਉਹਨਾਂ ਦੇ ਕੰਮ ਜਾਣਨ ਦੇ ਤਰੀਕੇ ਨਾਲ ਜਾਂ ਉਹਨਾਂ ਦੀ ਸੋਚ ਵਿਚਾਰ ਦੇ ਤਰੀਕੇ ਨਾਲ ਹੀ, ਮਤਲਬ ਮਾਨਸਿਕ ਤੌਰ ਤੇ ਉਹ ਕਿਵੇਂ ਰਹਿੰਦੇ ਨੇ, ਉਹਨਾਂ ਦਾ ਵਿਵਹਾਰ ਕਿਹੋ ਜਿਹਾ, ਉਹਨਾਂ ਦੇ ਪੂਰਵਜਾਂ ਦਾ ਵਿਵਹਾਰ ਕਿਹੋ ਜਿਹਾ, ਇੱਥੋਂ ਤੱਕ ਇਨਕੁਆਇਰੀਆਂ ਹੁੰਦੀਆਂ ਨੇ। ਉਹਦੇ ਅਨੁਸਾਰ ਫਿਰ ਰਸੋਈ ਦੇ ਵਿੱਚ ਕੋਈ ਬਾਹਰੀ ਵਿਅਕਤੀ ਦੀ ਦਖਲ ਅੰਦਾਜ਼ੀ ਨਹੀਂ ਹੁੰਦੀ ਕਿ ਕੋਈ ਆ ਸਕੇ ਕੋਈ ਜਾ ਸਕੇ। ਜਿਹੜੀਆਂ ਕੱਚੀਆਂ ਸਬਜ਼ੀਆਂ ਫਲ ਫਰੂਟ ਆਉਂਦੇ ਨੇ ਉਹ ਵੀ ਟੈਸਟ ਹੁੰਦੇ ਨੇ ਸਰ, ਤਾਂ ਮੁੱਖ ਮੰਤਰੀ ਨੂੰ ਪਰੋਸਿਆ ਜਾਂਦਾ ਸਾਰਾ ਕੁਝ। ਸੋ ਇਸ ਲਈ ਤਾਂ ਉਹਦੇ ਵਿੱਚੋਂ ਚਾਹੇ ਬਣਦਾ ਉਹ ਸਾਰਾ ਕੁਝ ਫਿਰ, ਤੇ ਇੰਨੀ ਸਖਤ ਉਹਦੇ ਵਿੱਚੋਂ ਵੀ ਕੀ ਕੋਈ ਅਜਿਹੀ ਧਿਰ ਹੋ ਸਕਦੀ ਕਿ ਇੰਝ ਹੋ ਜਾਵੇ। ਵੈਸੇ ਸੰਭਵ ਤਾਂ ਕੁਝ ਵੀ ਹੈ ਪਰ ਫਿਰ ਵੀ, ਸੋ ਇਸ ਲਈ ਇਸ ਐਂਗਲ ਤੋਂ ਬੜੀ ਗੰਭੀਰਤਾ ਨਾਲ ਜਾਂਚ ਹੋਈ ਹੈ, ਤੇ ਜਾਂਚ ਹੋਣ ਤੋਂ ਬਾਅਦ ਇਹ ਪਾਇਆ ਗਿਆ ਕਿ ਨਹੀਂ ਅਜਿਹਾ ਕੋਈ ਨਹੀਂ ਹੈ, ਇਹ ਸਿਰਫ ਹਵਾਈ ਗੱਲ ਸੀ। ਹੁਣ ਪਹਿਲੀ ਵਾਰ ਹੈ ਜੀ ਕਿ ਇੰਨੀਆਂ ਈਮੇਲਸ, ਇੰਨੀਆਂ ਧਮਕੀਆਂ ਸੰਸਦ ਤੋਂ ਲੈ ਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਦਰਬਾਰ ਸਾਹਿਬ ਦੇ ਮਾਮਲੇ 'ਚ ਇੰਨੀਆਂ ਧਮਕੀਆਂ ਈਮੇਲ ਤੋਂ ਬਾਅਦ ਹੁਣ ਦਮ ਭਰਿਆ ਜਾ ਰਿਹਾ ਕਿ ਜਾਂਚ 'ਚ ਖੁਲਾਸਾ ਹੋਇਆ ਜੀ ਕਿ US ਤੋਂ ਆ ਰਹੀ ਹੈ ਧਮਕੀ ਦੀ ਈਮੇਲ। ਠੀਕ ਹੈ। ਇਹ ਜਿਹੜੀਆਂ ਈਮੇਲ ਨੇ ਇਹ US ਤੋਂ ਆਪਰੇਟ ਹੋ ਰਹੀਆਂ ਨੇ, ਤੇ ਜਿਹੜਾ ਰਿਕਵਰੀ ਐਡਰੈਸ ਹੈ ਉਹਦਾ ਉਹ ਬੰਗਲਾਦੇਸ਼ 'ਚ ਪਾਇਆ ਜਾ ਰਿਹਾ ਜੀ ਕਹਿੰਦੇ। ਸੋ ਅਜਿਹਾ ਮੁੱਢਲੀ ਜਾਂਚ ਦੇ ਵਿੱਚ ਜਾਂਚ ਏਜੰਸੀਆਂ ਨੇ ਦਮ ਭਰਿਆ, ਤੇ ਹੁਣ ਕੀ ਇਹ ਖਾਨਾ ਪੂਰਤੀ ਹੈ, ਕੀ ਇਹ ਸੱਚਾਈ ਹੈ, ਕਿ ਉੱਥੇ ਤੱਕ ਕੋਈ ਪਹੁੰਚ ਅਪਰੋਚ ਹੋਊਗੀ, ਕੋਈ ਕੇਂਦਰ ਸਰਕਾਰ ਇਹਦੇ ਵਿੱਚ ਕੋਈ ਆਪਣਾ ਰੋਲ ਨਿਭਾਊਗੀ, ਕਿਉਂਕਿ ਵਿਦੇਸ਼ੀ ਮਾਮਲਾ ਹੈ। ਸੋ ਜੋ ਵੀ ਹੋਵੇ
ਪਰ ਇਹ ਧਮਕੀਆਂ ਦੇਣ ਦਾ ਸਿਲਸਿਲਾ, ਈਮੇਲ ਦਾ ਸਿਲਸਿਲਾ ਰੁਕ ਨਹੀਂ ਪਾ ਰਿਹਾ ਤੇ ਆਹ ਨਵੀਂ ਘਟਨਾ ਨੇ, ਨਵੇਂ ਪਹਿਲੂ ਨੇ ਜਨਮ ਲੈ ਲਿਆ, ਜਿਹਦੇ ਕਰਕੇ ਹੁਣ ਚੌਕਸੀ ਹੋਰ ਵਧਾ ਦਿੱਤੀ ਗਈ ਹੈ, ਖਤਰਾ ਟਲਿਆ ਨਹੀਂ ਜੀ। ਤੇ ਅਗਲੀ ਗੱਲ ਕਰੀਏ, ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਆਪਾਂ ਕਹਿਣਾ ਪੰਜਾਬ ਦੇ ਲੀਡਰਾਂ ਨੂੰ ਤਕੜੇ ਹੋਣ ਦੀ ਲੋੜ ਆ, ਪੰਜਾਬ ਦੀਆਂ ਪਾਰਟੀਆਂ ਨੂੰ ਤਕੜੇ ਹੋਣ ਦੀ ਲੋੜ ਹੈ। ਇੱਕ ਤਕੜਾ ਲੀਡਰ ਪੰਜਾਬ ਨੂੰ ਚਾਹੀਦਾ। ਕਿਹੋ ਜਿਹਾ ਲੀਡਰ ਪੰਜਾਬ ਨੂੰ ਚਾਹੀਦਾ ਜਿਹੜਾ ਪੰਜਾਬ ਨੂੰ ਰਨ ਕਰ ਸਕੇ ਏਜੰਡੇ ਦੇ ਨਾਲ ਤੇ ਪੰਜਾਬੀਆਂ ਨੂੰ ਸਾਰੇ ਸੰਕਟਾਂ ਦੇ ਵਿੱਚੋਂ ਕੱਢ ਸਕੇ? ਦੇਖੋ, ਸੁਖਬੀਰ ਬਾਦਲ ਕਹਿੰਦਾ ਵੀ ਪੰਜਾਬ ਨੂੰ ਮੇਰੇ ਵਰਗੇ ਤਕੜੇ ਲੀਡਰ ਦੀ ਲੋੜ। ਅੱਛਾ। ਹੁਣ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਸਿਆਸੀ ਖਲਾਅ ਚੋਂ ਲੰਘ ਰਿਹਾ ਔਰ ਦੁੱਧ ਦਾ ਫੁੱਕਿਆ ਫਿਰ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ। ਪੰਜਾਬ ਦੀ ਹਾਲਤ ਉਹ ਹੋ ਗਈ ਹੈ। ਸਹੀ ਹੈ। ਕਿ ਅਸੀਂ ਬੜੇ ਪੀੜਤ ਹੋ ਕੇ ਲੋਕਾਂ ਨੇ ਦੁਨੀਆ ਰਾਜਨੀਤਿਕ ਰੈਗੂਲਰ ਤੌਰ ਦੇ ਉੱਤੇ ਜਿਹੜੀਆਂ ਪੰਜਾਬ ਦੇ ਸੱਤਾ ਤੇ ਰਾਜ ਕਰ ਰਹੀਆਂ ਸੀ, ਉਹਨਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਚੁਣ ਲਈ ਕਿ ਲੈ ਚੱਲ, ਆ ਨਵੇਂ ਮੁੰਡੇ ਨੇ, ਨਵੀਂ ਧਿਰ ਹੈ, ਨਵੀਂ ਸੋਚ ਹੈ, ਨਵੀਆਂ ਗੱਲਾਂ ਨੇ। ਕੇਜਰੀਵਾਲ ਕੱਟੜ ਇਮਾਨਦਾਰ ਸ਼ਬਦ ਪਤਾ ਨਹੀਂ ਕਿੱਥੋਂ ਲਿਆਇਆ, ਤੇ ਉਹ ਸਾਰੇ ਜਾਲ ਚ ਪੰਜਾਬ ਫਸਿਆ। ਤੇ ਇਹ ਰਵਾਇਤੀਆਂ ਤੋਂ ਵੀ 100 ਗੁਣਾ ਮਾੜੇ ਨਿਕਲ ਰਹੇ ਨੇ। ਪਰ ਇਹ ਸਾਰੀ ਸਥਿਤੀ ਦੇ ਬਾਵਜੂਦ ਵੀ ਸੱਤਾ ਦੌੜ ਚੋਂ ਅੱਜ ਦੀ ਤਰੀਕ ਚ ਵੀ ਆਮ ਆਦਮੀ ਪਾਰਟੀ ਬਾਹਰ ਨਹੀਂ ਹੈ। 2027 ਦੇ ਲਈ ਅਜੇ ਵੀ ਆਮ ਆਦਮੀ ਪਾਰਟੀ ਨੂੰ ਆਊਟ ਹੋਇਆ ਨਹੀਂ ਦੇਖ ਸਕਦੇ ਤੁਸੀਂ। ਸਹੀ, ਬਿਲਕੁਲ ਸਹੀ। ਉਹ ਅਜੇ ਵੀ ਮੁਕਾਬਲੇ ਚ ਹੈ, ਕਾਰਨ ਉਹਦੇ ਸਾਹਮਣੇ ਵਾਲੀਆਂ ਸਿਆਸੀ ਜਮਾਤ ਉਨੀ ਤਕੜੀਆਂ ਨਹੀਂ ਹੋ ਪਾਈਆਂ। ਹੁਣ ਤਕੜੀਆਂ ਤੋਂ ਮਤਲਬ ਇੱਥੇ ਪੈਸੇ, ਧਨ, ਦੌਲਤ, ਲੀਡਰਾਂ ਦੀ ਗਿਣਤੀ ਤੋਂ ਨਹੀਂ ਹੈ। ਸਹੀ ਹੈ। ਸਮਝ ਤੇ ਪੰਜਾਬ ਦੇ ਪੱਖ ਚ ਖੜਨ ਤੋਂ ਹੈ, ਪੰਜਾਬ ਦੇ ਮੁੱਦਿਆਂ ਨੂੰ ਐਡਰੈਸ ਕਰਨ ਤੋਂ। ਉਸ ਪੱਖ ਤੋਂ ਕੋਈ ਤਕੜਾ ਨਹੀਂ ਹੈ। ਔਰ ਇਸ ਖਲਾਅ ਦੇ ਵਿੱਚ ਜਦੋਂ ਇਹ ਵੀ ਹੋਵੇ ਕਿ ਲੋਕ ਰਵਾਇਤੀਆਂ ਕੰਨੀ ਅਜੇ ਵੀ ਉਸ ਆਸ ਨਾਲ ਨਹੀਂ ਦੇਖ ਪਾ ਰਹੇ, ਉਸ ਯਕੀਨ ਨਾਲ ਨਹੀਂ ਦੇਖ ਪਾ ਰਹੇ, ਤੇ ਆਮ ਆਦਮੀ ਪਾਰਟੀ ਤੋਂ ਯਕੀਨ ਉੱਠ ਰਿਹਾ, ਤਾਂ ਇਹਦੇ ਵਿਚਾਲੇ ਉਹ ਧਿਰ ਜਿਹੜੀ ਕਦੇ ਪੰਜਾਬ ਦੇ ਵਿੱਚ ਜਨਸੰਘ ਦੇ ਰੂਪ ਚ ਵੀ ਅਕਾਲੀਆਂ ਨਾਲ ਖੜੀ ਨਜ਼ਰ ਆਉਂਦੀ ਹੈ, ਕਦੇ ਬੀਜੇਪੀ ਦੇ ਰੂਪ ਚ ਵੀ ਆਉਂਦੀ ਹੈ ਤੇ ਰਾਜ ਵੀ ਕਰ ਜਾਂਦੀ ਹੈ, ਉਹ ਕਹਿੰਦੀ ਸਾਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਜੀ, ਸਾਨੂੰ ਸਿੱਧਾ ਮੌਕਾ ਦੇ ਦਿਓ। ਸਹੀ ਹੈ। ਉਹ ਹੁਣ ਸਿੱਧੇ ਮੌਕੇ ਦੀ ਤਲਾਸ਼ ਦੇ ਵਿੱਚ ਹੈ। ਉਹ ਇਸ ਖਲਾਅ ਨੂੰ ਸਿਆਸੀ ਤਾਕਤ ਦੇ ਦਮ ਦੇ ਉੱਤੇ ਹਾਸਲ ਕਰਨਾ ਚਾਹੁੰਦੀ ਹੈ। ਸਹੀ ਹੈ। ਇਸ ਦੀ ਪੂਰਤੀ ਉਹ ਇਸ ਦਮ ਤੇ ਡਬਲ ਇੰਜਨ ਵਾਲੇ ਫਾਰਮੂਲੇ ਦੇ ਤਹਿਤ ਕਰਨਾ ਚਾਹੁੰਦੀ ਹੈ। ਹੁਣ ਸੁਖਬੀਰ ਬਾਦਲ ਕੱਲ ਆਪਣਾ ਚੋਣ ਮੈਨੀਫੈਸਟੋ ਲੈ ਕੇ ਮੈਦਾਨ ਚ ਆ ਗਏ ਨੇ ਜੀ। ਉਹਨਾਂ ਨੇ ਕੱਲ ਗੁਰਦਾਸਪੁਰ ਦੇ ਕਾਦੀਆਂ ਖੇਤਰ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਆ। ਰੈਲੀ ਠੀਕ ਠਾਕ ਰਹੀ, ਪਰ ਮਾਝੇ ਦਾ ਜਰਨੈਲ ਸਟੇਜ ਤੇ ਨਹੀਂ ਆਇਆ। ਸਹੀ ਗੱਲ। ਆਪਣੇ ਆਪ ਚ ਗੁਰਦਾਸਪੁਰ ਚ ਹੋਵੇ ਤੇ ਮਾਝੇ ਦਾ ਜਰਨੈਲ ਨਾਲ ਨਾ ਹੋਵੇ, ਹੈ ਨਾ। ਹੁਣ ਇਹਦੇ ਕੀ ਅਰਥ ਨੇ? ਵੈਸੇ ਤਾਂ ਕਿਹਾ ਜਾ ਰਿਹਾ ਜੀ ਕਿ ਉਹ ਬਾਹਰ ਸੀ, ਦਿੱਲੀ ਸੀ, ਕੋਈ ਕੰਮ ਸੀ ਜੀ। ਮੈਨੂੰ ਨਹੀਂ ਪਤਾ ਕਿ ਤਰੀਕ ਪਹਿਲਾਂ ਰੱਖੀ ਸੀ ਜਾਂ ਮਜੀਠੀਆ ਨੇ ਪਹਿਲਾਂ ਤੈਅ ਕੀਤਾ ਹੋ ਸੀ ਕਿ ਜੇ ਮੈਂ ਬਾਹਰ ਆ ਕੇ ਤਾਂ ਇੰਨੀ ਤਰੀਕ ਨੂੰ ਉੱਥੇ ਜਾਣਾ, ਹੈ ਨਾ। ਸੋ ਇਸ ਲਈ ਇਹ ਕਈ ਸਵਾਲ ਤਾਂ ਹੈਗੇ ਨੇ। ਪਰ ਉਸ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਤਕੜੇ ਲੀਡਰ ਦੀ ਲੋੜ ਆ, ਮੇਰੇ ਵਰਗੇ ਤਕੜੇ ਲੀਡਰ ਦੀ ਲੋੜ ਹੈ ਨਾ। ਅੱਛਾ। ਹੁਣ ਉਹਨਾਂ ਦੇ ਰੈਲੀ ਦਾ ਮਤਲਬ ਲੋਗੋ ਹੀ ਇਹੀ ਆ, ਸਲੋਗਨ ਹੀ ਇਹੀ ਆ, ਪੰਜਾਬ ਬਚਾਓ ਸੁਖਬੀਰ ਲਿਆਓ, ਅਕਾਲੀ ਦਲ ਨਾ ਲਿਆਓ, ਸੁਖਬੀਰ ਲਿਆਓ, ਸੁਖਬੀਰ ਲਿਆਓ। ਮਤਲਬ ਪਾਰਟੀ ਤੋਂ ਵੱਡੇ ਨਾਮ ਤੁਸੀਂ ਆਪਣੇ ਰੱਖ ਰਹੇ ਹੋ ਮੂਰੇ। ਤੋ ਇਹੀ ਹੈ ਫਿਰ ਇਹੀ ਪਹਿਲੂ ਹੁੰਦਾ। ਫਿਰ ਬੰਦਾ ਵਿਅਕਤੀ ਦਾ ਭਗਤ ਬਣਾ ਰਹੇ ਹੋ ਤੁਸੀਂ, ਵਿਅਕਤੀ ਨੂੰ ਹੀ ਇਸ਼ਟ ਬਣਾ ਰਹੇ ਹੋ ਤੁਸੀਂ। ਪਾਰਟੀਆਂ ਦੀ ਵਿਚਾਰਧਾਰਾਵਾਂ, ਪਿੱਛਿਆਂ ਦੀ ਕਾਰਗੁਜ਼ਾਰੀ ਸਾਰੀ ਤੁਸੀਂ ਖੂਹ ਖਾਤੇ ਪਾ ਰਹੇ। ਸਹੀ, ਬਿਲਕੁਲ ਸਹੀ, ਬਿਲਕੁਲ ਸਹੀ ਕਿਹਾ ਸੁਖਬੀਰ ਬਾਦਲ ਨੇ ਕਿ ਪੰਜਾਬ ਨੂੰ ਤਕੜੇ ਲੀਡਰ ਦੀ ਲੋੜ ਹੈ। ਪਰ ਕੀ ਉਹ ਤਕੜੇ ਦੀ ਪਰਿਭਾਸ਼ਾ ਸੁਖਬੀਰ ਤੇ ਆ ਕੇ ਰੁਕਦੀ ਹੈ? ਪੰਜਾਬ ਨੂੰ ਕਿਹੋ ਜਿਹਾ ਤਕੜਾ ਲੀਡਰ ਚਾਹੀਦਾ? ਜੀ ਜੀ। ਵਜਨ ਵਾਲੇ ਪਾਸਿਓਂ, ਸਿਹਤ ਵਾਲੇ ਪਾਸਿਓਂ। ਜੇ ਸਿਹਤ ਤਕੜੀ ਤੰਦਰੁਸਤੀ ਚਾਹੀਦੀ ਹੈ ਫਿਰ ਤਾਂ ਭਗਵੰਤ ਮਾਨ ਦਾ ਤਾਂ ਬਈ ਗਲਤ ਫੈਸਲਾ ਹੋਗਾ, ਤਾਂ ਬਿਮਾਰੇ ਬਹੁਤ ਰਹਿੰਦਾ। ਜੇ ਵਜਨ ਤੋਲ ਕੇ ਲੈਣਾ ਫਿਰ ਤਾਂ ਤਕੜੀਆਂ ਰੱਖ ਲਈਏ, ਉੱਥੇ ਕੰਡੇ ਤੇ ਚੜਾ ਲਿਆ ਕਰੀਏ, ਹੈ ਨਾ। ਕੋਈ ਏਦਾਂ ਤਕੜਾ ਦੇਖਣਾ। ਬਿਲਕੁਲ। ਜਾਂ ਸਿਆਸੀ ਚਾਲ ਮਾਮਲੇ 'ਚ ਕੋਈ ਤਕੜਾ ਹੋਵੇ, ਜਾਂ ਸਿਆਸੀ ਸਮਝ ਪੱਖੋਂ ਤਕੜਾ ਹੋਵੇ, ਜਾਂ ਪੈਸੇ ਦੀ ਤਾਕਤ ਨੂੰ ਤੁਸੀਂ ਤਕੜਾ ਮੰਨਦੇ ਹੋ, ਸਹੀ ਹੈ, ਜਾਂ ਤੁਹਾਨੂੰ ਲੱਗਦਾ ਕਿ ਜਿਹਦੇ ਕੋਲ ਵਿਜ਼ਨ ਤਕੜਾ ਹੋਵੇ, ਜਿਹਦੇ ਕੋਲ ਵਿਚਾਰਧਾਰਾ ਸਾਰਥਕ ਹੋਵੇ, ਜਿਹੜਾ ਪੰਜਾਬ ਦੇ ਮੁੱਦਿਆਂ ਦੀ ਪਹਿਰੇਦਾਰੀ ਕਰ ਸਕਦਾ ਹੋਵੇ, ਕਿਹੜਾ ਤਕੜਾ? ਸੋ ਇਹੀ ਤਾਂ ਪੰਜਾਬ ਦੇ ਮੂਹਰੇ ਸਵਾਲ ਖੜਾ ਜਨਾਬ। ਤੁਸੀਂ ਪ੍ਰਵੀਨ ਜੀ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੀ ਸਿਆਸੀ ਜਿਹੜੀ ਜਮਾਤ ਹੈ ਸਮੁੱਚੀ, ਜਿਹੜਾ ਮਤਲਬ ਪੰਜਾਬ ਦੇ 2027 ਲਈ ਕਾਰਪੇਟ ਵਿਛਾਇਆ ਜਾ ਰਿਹਾ, ਉਸ ਕਾਰਪੇਟ ਤੇ ਜਿੰਨੇ
ਭੱਜ ਕੇ ਚੜਨ ਨੂੰ ਕਾਹਲੇ ਨੇ ਜਾਂ ਅਸੀਂ ਕੈਟ ਵਾਕ ਕਰ ਲਈਏ। ਉਹਨਾਂ ਚੋਂ ਝਾਤ ਮਾਰ ਕੇ ਦੇਖ ਲਓ, ਜੇ ਤੁਹਾਨੂੰ ਪੰਜਾਬ ਦੇ ਹਾਣ ਦਾ ਕੋਈ ਲੀਡਰ ਮਿਲ ਜਾਵੇ, ਪੰਜਾਬ ਦੇ ਮਸਲਿਆਂ ਦੀ ਤਰਜਮਾਨੀ ਕਰਨ ਦੇ ਹਾਣ ਦਾ ਕੋਈ ਲੀਡਰ ਮਿਲ ਜਾਵੇ, ਇੱਕ ਵੀ ਹੈ ਨਹੀਂ ਅਜੇ ਤੱਕ। ਮਤਲਬ ਮੈਂ ਕੱਲ ਸੁਖਬੀਰ ਬਾਦਲ ਦਾ ਮੈਨੀਫੈਸਟੋ ਸੁਣ ਰਿਹਾ ਸੀ, ਆਟਾ ਦਾਲ ਦੇ ਦਿਆਂਗੇ, ਮੋਟਰਾਂ ਦੇ ਕਨੈਕਸ਼ਨ ਦੇ ਦਿਆਂਗੇ। ਤੁਸੀਂ ਨਾ ਪਾਣੀ ਦੇ ਮਸਲੇ ਨੂੰ ਐਡਰੈਸ ਕਰ ਰਹੇ ਹੋ, ਨਾ ਪੰਜਾਬ ਦੀ ਸਮੱਸਿਆ ਨੂੰ ਐਡਰੈਸ ਕਰ ਰਹੇ ਹੋ, ਨਾ ਕਿਸਾਨੀ ਮਜ਼ਦੂਰੀ ਦੀ ਸਮੱਸਿਆ ਨੂੰ ਐਡਰੈਸ ਕਰ ਪਾ ਰਹੇ ਹੋ, ਨਾ ਇੱਥੇ ਦੀ GST ਵਾਲਾ ਮਸਲਾ ਖੜਾ ਹੈ, ਸਾਡਾ ਟੈਕਸ ਵਾਲਾ ਮਸਲਾ ਖੜਾ ਹੈ, ਸਾਡਾ ਕਰਜ਼ੇ ਵਾਲਾ ਮਸਲਾ ਖੜਾ। ਤੁਸੀਂ ਕਿਹੜੇ ਮਤਲਬ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਜਿਹੜੇ ਮੈਨੀਫੈਸਟੋ ਦੀ ਚੋਣਾਂ ਲੜਦੇ ਸੀ, ਉਹ ਫਾਰਮੂਲੇ ਤੁਸੀਂ ਲਿਆ ਕੇ ਮੂਹਰੇ ਰੱਖ ਰਹੇ ਹੋ। ਤੁਸੀਂ ਕਰੋ ਨਾ ਨਹਿਰੀ ਪਾਣੀ ਦਾ ਪ੍ਰਬੰਧ, ਜੀ ਜੀ, ਕਿ ਕਰਾ ਕੇ ਦੇਵਾਂਗੇ। ਕਰੋ ਨਾ ਤੁਸੀਂ ਗੰਦੇ ਨਾਲਿਆਂ ਦੀ ਸਫਾਈ ਦਾ ਪ੍ਰਬੰਧ, ਕਿ ਅਸੀਂ ਤੁਹਾਨੂੰ ਸਾਫ਼ ਸੁਥਰਾ ਵਾਤਾਵਰਨ ਦੇਂਗੇ। ਤੁਹਾਡਾ ਏਜੰਡਾ ਹੀ ਨਹੀਂ। ਮੈਂ ਦਰਿਆ ਪੱਕੇ ਕਰਾ ਦੂੰਗਾ। ਦਰਿਆ ਤਾਂ ਅਗਲੇ ਤੋਂ ਖੋ ਕੇ ਲੈ ਕੇ ਤੁਹਾਨੂੰ ਨੇੜੇ ਨਹੀਂ ਖੜਨ ਦੇਣਗੇ, ਦਰਿਆ ਦੇ ਕੰਢੇ ਤੇ ਨਹੀਂ ਖੜਨ ਦੇਣਗੇ। ਤੁਸੀਂ ਪੱਕੇ ਕਰਨ ਦੀਆਂ ਗੱਲਾਂ ਕਰਦੇ। ਸਹੀ ਗੱਲ, ਕੰਟਰੋਲ ਤਾਂ ਉਹਨਾਂ ਦੇ ਕੋਲ। ਸੋ ਇਸ ਲਈ ਇੱਥੋਂ ਸਮਝ ਆਉਂਦੀ ਆ ਕਿ ਤੁਸੀਂ ਸਿਰਫ ਲੋਕਾਂ ਨੂੰ ਇਹ ਸੋਚਦੇ ਹੋ ਕਿ ਮੇਰੇ ਵਾਲਾ ਲੋਲੀਪੌਪ ਲੋਕ ਲੈਣ, ਮੇਰੇ ਵਾਲੀਆਂ ਟੌਪੀਆਂ ਲੋਕ ਲੈਣ, ਮੇਰੇ ਵਾਲੀਆਂ ਸਕੀਮਾਂ ਦੇ ਵਿੱਚ ਫਸਣ ਤੇ ਮੈਨੂੰ ਜਿਤਾਉਣ। ਇਹ ਇਹੋ ਜਿਹੀਆਂ ਸਕੀਮਾਂ ਸਾਰੇ ਚੱਕੀ ਫਿਰਦੇ ਨੇ। ਜੀ ਸਹੀ ਹੈ। ਰੋਡ ਮੈਪ ਹੈ ਨਹੀਂਗਾ ਕਿਸੇ ਕੋਲ। ਹੋ ਸਕਦਾ ਕਿ ਰੋਡ ਮੈਪ ਦੇ ਮਾਮਲੇ ਦੇ ਵਿੱਚ ਤਕੜੀਆਂ ਧਿਰਾਂ ਕੱਲ ਨੂੰ ਕੋਈ ਨਵਾਂ ਲੋਕਾਂ ਦੇ ਮੂਹਰੇ ਫਾਰਮੂਲਾ ਸਿੱਟ ਦੇਣ ਤੇ ਅਸੀਂ ਉਸ ਜਾਲ 'ਚ ਫਸ ਜਾਈਏ, ਜਿਵੇਂ ਆ ਮੁਫਤ 1000 ਰੁਪਏ ਵਾਲੀ ਤੇ ਬਿਜਲੀ ਵਾਲੇ 'ਚ ਫਸੇ ਹਾਂ ਅਸੀਂ, ਹੈ ਨਾ। ਸੋ ਇਸ ਲਈ ਪੰਜਾਬ ਨੂੰ ਬਿਲਕੁਲ ਤਕੜੇ ਲੀਡਰ ਦੀ ਲੋੜ ਆ, ਪਰ ਸਾਨੂੰ ਤੈਅ ਕਰਨਾ ਪੈਣਾ ਕਿ ਅਸੀਂ ਕਿਹੋ ਜਿਹਾ ਤਕੜਾ ਲੀਡਰ ਚਾਹੁੰਦੇ ਹਾਂ, ਵਿਚਾਰਕ ਪੱਖੋਂ, ਪੰਜਾਬ ਦੇ ਹੱਕਾਂ ਲਈ ਖੜਨ ਵਾਲੇ ਪੱਖੋਂ, ਜਾਂ ਸਰੀਰਕ ਜਾਂ ਸਿਹਤ ਪੱਖੋਂ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ DIG ਭੁੱਲਰ ਦੀ, ਪਰ ਉਸ ਤੋਂ ਪਹਿਲਾਂ ਸ਼ਰਮਾ ਜੀ, ਜਿਵੇਂ ਆਪਾਂ ਦੇਖਦੇ ਹਾਂ ਵੀ ਜਿੰਨਾ ਕੁਝ ਵੀ ਕੇਂਦਰ ਨੇ ਕੀਤਾ ਸੰਘੀ ਢਾਂਚੇ ਨੂੰ ਬਰਬਾਦ ਕਰਨ ਦੇ ਲਈ, ਤਹਿਸ ਨਹਿਸ ਕਰਨ ਦੇ ਲਈ, ਉਸ ਮਾਮਲੇ ਦੇ ਵਿੱਚ ਪੰਜਾਬ ਦਾ ਕੋਈ ਟਾਵਾਂ ਲੀਡਰ ਵੀ ਖੜਦਾ ਨਜ਼ਰ ਨਹੀਂ ਆਉਂਦਾ। ਫਿਰ ਇਸ ਤਰ੍ਹਾਂ ਦੇ ਤਕੜੇ ਲੀਡਰਾਂ ਨੂੰ ਕੀ ਕਰੀਏ, ਜਿਹੜੇ ਚੁੱਪ ਕਰ ਜਾਂਦੇ ਨੇ ਜਦੋਂ ਕੇਂਦਰ ਦੀ ਗੱਲ ਆਉਂਦੀ ਹੈ, ਪੰਜਾਬ ਦੀ ਗੱਲ ਆਉਂਦੀ ਹੈ, ਪਾਣੀਆਂ ਦੀ ਗੱਲ ਆਉਂਦੀ ਹੈ, ਫਿਰ ਉਹ ਇਕੱਲੇ ਵੇਟ ਕਰਨੇ, ਉਹ ਤਕੜੇ ਦਾ ਕੀ ਕਰਾਂਗੇ। ਅਸਲ ਦੇ ਵਿੱਚ ਤਾਂ ਇਰਾਦਿਆਂ ਨੇ ਮੁੱਕਣਾ ਨਾ, ਗੱਲ ਤਾਂ ਏਜੰਡੇ ਨੇ ਕੰਮ ਆਉਣਾ। DIG ਭੁੱਲਰ ਦਾ ਮਾਮਲਾ ਆਪਾਂ ਕਾਫੀ ਕੋਣਾਂ ਤੋਂ ਵਿਚਾਰਦੇ ਰਹੇ, ਲਗਾਤਾਰ ਇਸ ਦੇ ਉੱਤੇ ਚਰਚਾ ਵੀ ਕਰਦੇ ਰਹੇ। ਕੇਂਦਰ ਨੇ ਮਨਜ਼ੂਰੀ ਦੇ ਦਿੱਤੀ ਹੈ DIG ਭੁੱਲਰ ਦੇ ਉੱਤੇ ਕੇਸ ਚਲਾਉਣ ਦੀ। ਜੀ ਪ੍ਰਵੀਨ ਜੀ, DIG ਭੁੱਲਰ ਫੜੇ ਗਏ ਸੀ ਰਿਸ਼ਵਤ ਮਾਮਲੇ 'ਚ। ਹਾਂਜੀ। ਤੇ ਉਸ ਤੋਂ ਬਾਅਦ ਉਹਨਾਂ ਦੇ ਘਰੋਂ ਬਹੁਤ ਕੁਝ ਬਰਾਮਦ ਹੋਇਆ। ਬਰਾਮਦ ਹੋਣ ਤੋਂ ਬਾਅਦ CBI ਨੇ ਤੋਂ ਦਸਤਾਵੇਜ਼ ਹਾਸਲ ਕੀਤੇ, ED ਨੇ, ਕਿਉਂਕਿ ਵਿਦੇਸ਼ੀ ਇਨਕਮ ਦਾ ਮਸਲਾ, ਵਿਦੇਸ਼ਾਂ ਦੇ ਵਿੱਚ ਕਾਰੋਬਾਰ ਦਾ ਮਸਲਾ ਨਾਲ ਜੁੜਿਆ। ਉਹ ਮਨੀ ਲਾਂਡਰਿੰਗ ਦਾ ਕੇਸ, ਉਸ ਆਧਾਰ ਤੇ ED ਨੇ ਵੀ ਅੱਗੇ ਵਧਣਾ ਸੀ। ਸੋ ED ਓਨੀ ਤੇਜ਼ੀ ਨਾਲ ਮੁੜ ਕੇ ਸਰਗਰਮ ਨਜ਼ਰ ਨਹੀਂ ਆਈ। ਜੀ ਜੀ। ਪਰ ਹੁਣ ਭ੍ਰਿਸ਼ਟਾਚਾਰ ਦਾ ਮਾਮਲਾ ਪੈਰਲਰ ਬਣ ਗਿਆ ਕਿ ਇਹ ਰਿਸ਼ਵਤਖੋਰੀ ਦੇ ਨਾਲ ਭ੍ਰਿਸ਼ਟਾਚਾਰੀ ਦਾ ਮਾਮਲਾ ਹੈ। ਸੋ ਉਸ ਮਾਮਲੇ ਦੇ ਵਿੱਚ ਕੇਸ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ। ਹੁਣ ਚੰਡੀਗੜ੍ਹ ਦੀ ਜਿਹੜੀ ਵਿਸ਼ੇਸ਼ ਅਦਾਲਤ ਹੈ CBI ਦੀ, ਉਹਦੇ ਵਿੱਚ ਹੁਣ ਇਹਨਾਂ ਦੇ ਖਿਲਾਫ, DIG ਹਰਚਰਨ ਭੁੱਲਰ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਚਲੋ ਕੇਂਦਰ ਨੇ ਮਨਜ਼ੂਰੀ ਦੇ ਦਿੱਤੀ ਆ। ਸੋ ਹੁਣ ਸਪਲੀਮੈਂਟਰੀ ਚਾਰਜ ਸ਼ੀਟ ਦਾਖਲ ਕੀਤੀ ਜਾਊਗੀ। ਪਰ ਸਵਾਲ ਇੱਕ ਹੋਰ ਖੜਾ ਹੈ। ਠੀਕ ਹੈ, DIG ਹਰਚਰਨ ਭੁੱਲਰ ਤਰਲੋ ਮੱਛੀ ਹੋਏ ਕਿ ਮੈਨੂੰ ਜ਼ਮਾਨਤ ਮਿਲ ਜਾਵੇ, ਜ਼ਮਾਨਤ ਨਹੀਂ ਅਜੇ ਮਿਲੀ, ਹੈ ਨਾ, ਕਿ ਜੀ ਇਹ ਜਿੰਨੀ ਪਹੁੰਚ ਅਪਰੋਚ ਵਾਲੇ ਬੰਦੇ ਨੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਆ, ਕਿ ਇਸ ਨੂੰ ਮੋਲਡ ਕਰ ਸਕਦੇ ਆ, ਕੁਛ ਕਰ ਸਕਦੇ ਆ, ਇਸ ਲਈ ਜ਼ਮਾਨਤ ਨਹੀਂ ਮਿਲੀ। ਪਰ ਕੀ ਪੰਜਾਬ ਦੇ ਵਿੱਚ ਜਿਹੜਾ ਸਵਾਲ ਉਸ ਦਿਨ ਵੀ ਆਪਾਂ ਕਰ ਰਹੇ ਸੀ ਕਿ ਕੀ ਇੱਕੋ ਭੁੱਲਰ ਹੈ ਜਿਹੜਾ ਮਤਲਬ ਭ੍ਰਸ਼ਟ ਹੈ, ਕਿ ਇੱਕੋ ਅਫਸਰ ਹੈ ਜਿਹੜਾ ਭ੍ਰਸ਼ਟ ਹੈ, ਸਿਵਲ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਮੌਜੂਦਾ ਜਾਂ ਸਾਬਕਾ ਇਕੱਲਾ ਇੱਕੋ ਅਧਿਕਾਰੀ ਸੀ। ਸਹੀ। ਉਹ ਡੈਰੀ ਕਿਉਂ ਦੱਬ ਲਈ ਗਈ, ਉਹ ਨਾਮ ਕਿਉਂ ਦੱਬ ਲਏ ਗਏ ਜਿਹੜੇ ਕਹਿੰਦੇ ਵਿਚੋਲੀਏ ਨੇ ਦੱਸੇ। ਜਿਹੜਾ ਮਾਮਲਾ ਜਾਂਚ ਪ੍ਰਕਿਰਿਆ ਦੇ ਵਿੱਚ ਦਸਤਾਵੇਜ਼ਾਂ ਦੇ ਰੂਪ ਚ ਜੋ ਬਰਾਮਦ ਹੋਇਆ, ਉਹਦੇ ਆਧਾਰ ਤੇ ਜਿਹਨਾਂ ਤੱਕ ਪਹੁੰਚਣਾ ਸੀ, ਉਹ ਮਾਮਲਾ ਕਿੱਥੇ ਗਿਆ। ਸਹੀ। ਕਿਹਨੇ ਦਬਾਇਆ ਉਹ ਮਾਮਲਾ? ਕੀ BJP 2027 ਦੀਆਂ ਚੋਣਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਿਹਦੇ ਨਾਮ ਆ ਰਹੇ ਨੇ ਉਹਨਾਂ ਨੂੰ ਆਪਣੇ ਲਈ ਹਥਿਆਰ ਵਜੋਂ ਵਰਤੂਗੀ ਚੋਣਾਂ ਚ? ਸਹੀ। ਇਹ ਡਰਾ ਕੇ ਇੱਕ ਕੈਪਟਨ ਮਾੜਾ ਜਿਹਾ ਬੋਲਿਆ, ਜਦੇ ਫਾਈਲਾਂ ਕੱਢ ਲਿਆਂਦੇ ਨਾ ਅਗਲਿਆਂ ਨੇ, ਕਿਹਾ ਲੈ ਭਾਈ ਤੇਰੀਆਂ ਤਾਂ ਸਵਿਸ ਖਾਤਿਆਂ ਦੀਆਂ ਫਾਈਲਾਂ ਤਿਆਰ ਨੇ, ਅਸੀਂ ਮਿੱਟੀ ਝਾੜ ਕੇ ਰੱਖੀ ਵੀ, ਸਾਨੂੰ ਦੁਬਾਰਾ ਝਾੜਨੀ ਨਹੀਂ ਪੈਂਦੀ। ਤੇ ਫਿਰ ਜਦੇ ਇਹ ਵੀ ਸੁਨੇਹਾ ਲੱਗ ਗਿਆ ਕਿ ਨਹੀਂ ਜੋ ਤਾਂ ਅਫਸਰ ਦੀ ਹੋਤੀ ਅਸੀਂ ਬਦਲ ਦਿੱਤਾ। ਮਤਲਬ ਇਹ ਤਰੀਕਾ ਹੁੰਦਾ ਦੱਸਣ ਦਾ ਕਿ ਸਾਡੇ ਕੋਲ ਸਾਰੇ ਫਾਰਮੂਲੇ ਹੈਗੇ ਆ। ਸਾਡੇ ਕੋਲ ਬਿਲਕੁਲ ਸਹੀ ਹੈ। ਕੀ DIG ਹਰਚਰਨ ਭੁੱਲਰ ਉਹ ਕਾਂ ਹੈ ਜਿਹੜਾ BJP ਨੇ ਇੱਕ ਤਰ੍ਹਾਂ ਨਾਲ ਟੰਗ ਲਿਆ ਤੇ ਬਾਕੀ ਕਾਵਾਂ ਨੂੰ
ਆਪਣੀ ਛੱਜੇ ਤੇ ਬਿਠਾ ਲਿਆ ਕਿ ਬੈਠੇ ਰਹੋ ਇੱਥੇ, ਕਾਂ ਸਾਡੇ ਲਈ ਕਰਿਓ ਹੁਣ। ਕੀ ਇਹ ਕੰਮ ਹੈ? ਸੋ ਕੀ ਸਮੁੱਚੀ ਭ੍ਰਸ਼ਟ ਜਮਾਤ ਬੀਜੇਪੀ ਦਾ ਟੂਲ ਬਣ ਕੇ ਪੰਜਾਬ 'ਚ ਵਿਚਰਨ ਲੱਗ ਪਈ ਹੈ? ਇਹ ਵੱਡਾ ਸਵਾਲ ਖੜਾ ਹੈ। ਵੈਸੇ ਅਫਸਰਸ਼ਾਹੀ ਦੇ ਵਰਤੋਂ ਦਾ ਦਿਖਾਵਾ ਤਾਂ ਮੋਗਾ ਰੈਲੀ 'ਚ ਭਗਵੰਤ ਮਾਨ ਦੀ ਸਰਕਾਰ ਨੇ ਵੀ ਖਾਸਾ ਕਰਨ ਦਾ ਕੋਸ਼ਿਸ਼ ਕੀਤਾ ਤੇ ਖਾਸੀ ਬਦਨਾਮੀ ਖੱਟ ਰਹੇ ਨੇ ਹੁਣ, ਹੈ ਨਾ। ਮਤਲਬ ਮਜੀਠੀਆ ਵਰਗੇ ਬੰਦੇ ਤੰਜ ਵੀ ਕੱਸ ਰਹੇ ਨੇ ਤੇ ਰਾਜਨੀਤਿਕ ਸਵਾਲ ਵੀ ਪੁੱਛ ਰਹੇ ਨੇ। ਤੇ ਗੁਰਦਾਸਪੁਰ ਤੋਂ MP ਸੁਖਜਿੰਦਰ ਰੰਧਾਵਾ ਨੇ ਸ਼ਿਕਾਇਤ ਵੀ ਕੀਤੀ ਹੈ ਹਾਈ ਕਮਾਂਡ ਕੋਲ ਕਿ ਜੀ ਆ ਚੀਫ ਸੈਕਟਰੀ ਤੇ ਮਤਲਬ DIG ਕਿਵੇਂ ਸੰਬੋਧਨ ਕਰ ਸਕਦੇ। ਸੋ ਚੁਣੌਤੀਆਂ ਬਹੁਤ ਨੇ, ਪਰ ਅਫਸਰਸ਼ਾਹੀ ਜਿਸ ਕਦਰ ਆਪਣੇ ਅਹੁਦੇ ਦਾ, ਆਪਣੀ ਪੜ੍ਹਾਈ ਦਾ, ਆਪਣੇ ਪੱਧਰ ਦਾ ਲੈਵਲ ਡੇਕ ਕੇ ਰਾਜਨੀਤਿਕ ਧਿਰਾਂ ਦੇ ਝੋਲੀ ਚੁੱਕ ਬਣ ਗਏ ਨੇ, ਹੈ ਨਾ। ਲੋਕਾਂ ਲਈ ਚੁਣੇ ਨੁਮਾਇੰਦੇ, ਚਾਹੇ ਉਹ ਰਾਜਨੀਤਿਕ ਹੋਣ ਤੇ ਚਾਹੇ ਅਫਸਰਸ਼ਾਹੀ ਹੋਣ, ਲੋਕਾਂ ਦੇ ਨੌਕਰ ਹੋ ਤੁਸੀਂ। ਸਹੀ ਗੱਲ। ਤੇ ਜਦੋਂ ਤੁਸੀਂ ਮਾਲਕ ਬਣਦੇ ਹੋ ਤੇ ਫਿਰ ਪਤਾ ਲੱਗਦਾ ਕਿ ਤੁਹਾਡੀ ਸਾਠ-ਕਾਠ ਆ। ਹੁਣ ਇਹ ਸਾਠ-ਕਾਠ ਦੇ ਵਿੱਚੋਂ ਇਨਕੁਆਇਰੀ ਰੁਕੀ ਹੈ ਬਾਕੀਆਂ ਦੇ ਤੱਕ, ਜਾਂ ਭੁੱਲਰ ਦਾ ਮਾਮਲਾ ਥੋੜੇ ਸਮੇਂ ਬਾਅਦ ਕਿਸੇ ਰੂਪ 'ਚ ਸਾਹਮਣੇ ਆ ਜਾਂਦਾ, ਪ੍ਰਕਿਰਿਆ ਤਹਿਤ ਚੱਲੀ ਵੀ ਜਾਂਦਾ ਤੇ ਬਾਕੀਆਂ ਨੂੰ ਡਰ ਬਣਿਆ ਰਹਿੰਦਾ ਕਿ ਫਿਰ ਨਾ ਸਾਡਾ ਜ਼ਿਕਰ ਆ ਜਾਵੇ, ਇਸ ਲਈ ਆਪਣੇ ਵਾਲੇ ਪਾਸੇ ਬਿਠਾਏ ਨੇ। ਕੁੱਲ ਮਿਲਾ ਕੇ ਇਹ ਨਜ਼ਰ ਆਉਂਦਾ ਕਿ DIG ਭੁੱਲਰ ਦਾ ਮਾਮਲਾ ਤਾਂ ਅੱਗੇ ਚੱਲੂਗਾ ਜੀ, ਪਰ ਹੋਰ ਇਹਦੇ ਆਲੇ ਦੁਆਲੇ ਵਾਲੇ ਮਾਮਲੇ ਹੁਣ ਠੰਡੇ ਵਸਤੇ ਪੈ ਗਿਆ ਸਰ। ਬਿਲਕੁਲ। ਤੇ ਜਾਂਦੇ ਨੇ ਗੱਲ ਕਰਦੇ ਹਾਂ ਰਾਜਪੁਰੇ ਦੇ ਥਰਮਲ ਪਲਾਂਟ ਦੀ, ਕਹਿੰਦੇ ਗੁਜਰਾਤ ਦੀ ਕੰਪਨੀ ਨੇ ਖਰੀਦ ਲਿਆ ਜੀ। ਬਿਲਕੁਲ ਜੀ, ਵੈਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਕਿ ਦੇਖੋ ਵੀ ਸਾਡੀ ਸਰਕਾਰ ਤਾਂ ਉਹ ਹੈ ਜਿਹੜੀ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਖਰੀਦਦੀ ਆ। ਗੋਬਿੰਦਵਾਲ ਵਾਲਾ ਥਰਮਲ ਪਲਾਂਟ ਖਰੀਦਣ ਤੋਂ ਬਾਅਦ ਉਹਨਾਂ ਨੇ ਬਹੁਤ ਦਮ ਭਰਿਆ, ਖਾਨ ਵੀ ਖਰੀਦ ਲਈ ਕੋਲੇ ਦੀ। ਅਸੀਂ ਸਾਡੀ ਦੇਖੋ ਆਪਣੀ ਸਾਈਟ ਸੀ ਜਿਹੜੀ ਦੱਬੀ ਵੀ ਸੀ ਚਾਲੂ ਕਰ ਲਈ, ਐਂ ਹੋ ਗਿਆ। ਸਾਰੇ ਜਾਣਦੇ ਆ ਕਿ ਪੰਜਾਬ 'ਚ ਬਿਜਲੀ ਸਮਝੌਤਿਆਂ ਨੂੰ ਰੱਦ ਕਰਾਉਣ ਦੇ ਲਈ ਬਹੁਤ ਵੱਡਾ ਮੁੱਦਾ ਸੀ ਜੀ। ਹੁਣ ਤਾਂ ਬਿਜਲੀ ਸੋਧ ਬਿੱਲ ਵਾਲਾ ਮਸਲਾ ਸਾਡੇ ਮੂਹਰੇ ਚੁਣੌਤੀ ਬਣ ਕੇ ਖੜਾ ਹੈ ਨਾ। ਲੋਕਾਂ ਦੇ ਲਈ ਤਾਂ ਚਿੱਪ ਵਾਲੇ ਮੀਟਰਾਂ ਦਾ ਬੜਾ ਮਸਲਾ ਖੜਾ ਹੈ ਨਾ। ਤੇ ਤੁਸੀਂ ਕਿਸੇ ਮਸਲੇ ਤੇ ਚਾਰਜ ਵੀ ਕਰਦੇ ਨਹੀਂ। ਤੇ ਹਕੀਕਤ ਇਹ ਹੈ ਕਿ ਪਾਵਰਕਾਮ ਡੁੱਬ ਰਹੀ ਹੈ ਤੇ ਤੁਸੀਂ ਉੱਥੇ ਤਕਨੀਕੀ ਮਾਹਰ ਲਾਉਣ ਦੀ ਬਜਾਏ ਅਫਸਰ ਬਾਬੂ ਲਾ ਰਹੇ ਹੋ ਤਾਂ ਕਿ ਉਹਨਾਂ ਤੋਂ ਆਪਣੇ ਹਿਸਾਬ ਨਾਲ ਕੰਮ ਕਰਾ ਸਕੋ। ਜ਼ਮੀਨਾਂ ਵਿਕਵਾਉਣੀਆਂ ਵੀ ਵਿਕਵਾ ਲਈਆਂ। ਸਹੀ ਹੈ। ਤੇ ਪਾਵਰਕਾਮ ਵੀ ਡੁੱਬ ਰਿਹਾ ਤੇ ਥਰਮਲ ਪਲਾਂਟਾਂ ਦਾ ਪ੍ਰਾਈਵੇਟਕਰਨ ਪਹਿਲਾਂ ਹੀ ਸੀ ਤੇ ਜੇ ਗੁਜਰਾਤ ਵਰਗੀਆਂ ਕੰਪਨੀਆਂ ਖਰੀਦ ਰਹੀਆਂ ਫਿਰ ਉਹ ਇੱਥੇ ਸੇਵਾ ਕਰਨ ਤਾਂ ਆ ਨਹੀਂ ਰਹੀਆਂ। ਸਹੀ ਗੱਲ ਹੈ। ਬਿਲਕੁਲ। ਉਹਨਾਂ ਕਮਾਉਣ ਤਾਂ ਆ ਨਹੀਂ ਰਹੀਆਂ, ਉਹ ਕਰਨਗੀਆਂ ਕੀ? ਸੋ ਕੀ ਇਹ ਸਰਕਾਰੀ ਸ਼ਹਿ ਤੇ ਹੋਇਆ ਸਾਰਾ ਕੁਝ ਜਾਂ ਸਰਕਾਰ ਦੀ ਨਲਾਇਕੀ ਕਰਕੇ ਹੋਇਆ? ਕਿਉਂਕਿ 2020 ਤੋਂ ਇਸ ਥਰਮਲ ਪਲਾਂਟ ਦੀ ਪ੍ਰਕਿਰਿਆ ਚੱਲਦੀ ਹੈ ਤੇ ਇਹਨਾਂ ਨੇ ਪਹਿਲਾਂ ਵੀ ਸਰਕਾਰ ਤੱਕ ਕਈ ਵਾਰ ਅਪਰੋਚ ਕੀਤੀ ਸੀ। ਰਾਜਪੁਰਾ ਥਰਮਲ ਪਲਾਂਟ ਜਿਹੜੀ ਧਿਰ ਚਲਾ ਰਹੀ ਸੀ ਕਿ ਅਸੀਂ ਇਹ ਚੋਂ ਬਾਹਰ ਨਿਕਲਣਾ ਜੀ, ਸਰਕਾਰ ਨੇ ਲੈਣਾ ਲੈ ਲਵੇ। ਠੀਕ ਹੈ। ਪਰ ਸਰਕਾਰ ਨੇ ਇਹਦੇ ਤੇ ਅੱਗੇ ਵਧਣ ਦਾ ਫੈਸਲਾ ਨਹੀਂ ਕੀਤਾ ਤੇ ਹੁਣ ਗੁਜਰਾਤ ਦੀ ਕੰਪਨੀ ਨੇ ਇਹਨੂੰ ਖਰੀਦ ਲਿਆ ਜੀ ਤੇ ਹੁਣ ਉਹ ਚਲਾਉਣਗੇ। ਸੋ ਹੁਣ ਇਹਦਾ ਮਤਲਬ ਜੇ ਪ੍ਰਾਈਵੇਟ ਕਰਨ ਦਾ ਹੋਰ ਵਾਧਾ ਹੁੰਦਾ ਤਾਂ ਪਹਿਲਾਂ ਹੀ ਆ ਜੀ। ਉਹ ਤਾਂ ਹੁਣ ਬਿਜਲੀ ਸਪਲਾਈ ਦਾ ਕੰਮ, ਬਿਜਲੀ ਜਨਰੇਸ਼ਨ ਦਾ ਕੰਮ ਹੈ ਨਾ, ਸਾਰਾ ਕੁਝ ਹੀ ਪ੍ਰਾਈਵੇਟ ਕਰਨ ਵੱਲ ਨੂੰ ਵੱਧ ਰਿਹਾ। ਸੋ ਕੁੱਲ ਮਿਲਾ ਕੇ ਕੱਲ ਨੂੰ ਆਉਣ ਵਾਲੇ ਸਮੇਂ 'ਚ ਡੈਮਾਂ ਦਾ ਕੰਟਰੋਲ ਵੀ ਪ੍ਰਾਈਵੇਟ ਕਰਨ ਹੋ ਜਾਣਾ, ਬਿਜਲੀ ਦਾ ਕੰਟਰੋਲ ਵੀ ਪ੍ਰਾਈਵੇਟ ਕਰਨ ਹੋ ਜਾਣਾ, ਥਰਮਲ ਦਾ ਕੰਟਰੋਲ ਵੀ ਪ੍ਰਾਈਵੇਟ ਕਰਨਾ। ਸੋ ਸਮੁੱਚੇ ਤੌਰ ਤੇ ਪ੍ਰਾਈਵੇਟ ਕਰਨ ਵੱਲ ਨੂੰ, ਕਰਪਟ ਘਰਾਣਿਆਂ ਦੇ ਹਵਾਲੇ ਮੁਲਕ ਕਰਨ ਵੱਲ ਨੂੰ ਵਧਿਆ ਜਾ ਰਿਹਾ। ਤੇ ਜਿੱਥੇ ਪਾਵਰਕਾਮ ਦਾ ਪੱਠਾ ਬੈਠਿਆ ਉੱਥੇ ਰੋਡਵੇਜ਼ ਦਾ ਸਾਡਾ ਪੱਠਾ ਬੈਠਿਆ, ਉਹਦੇ ਤੇ ਸਰਕਾਰ ਨਹੀਂ ਕੁਛ ਕੁ ਪਾ ਰਹੀ। ਆਪਣੀਆਂ ਰੈਲੀਆਂ ਲਈ ਬੱਸਾਂ ਵਰਤ ਲੈਂਦੇ ਹਾਂ ਅਸੀਂ, ਹੈ ਨਾ। ਤੇ ਉਹਨਾਂ ਦੇ ਮੁਲਾਜ਼ਮ ਪੱਕੇ ਹੋਣ ਲਈ ਧਰਨੇ ਲਾਉਣ ਦਾ ਅੰਦਰ ਕਰ ਦੋ ਤੇ ਇਹ ਤਾਂ ਪਟਵਾਰੀਆਂ ਨੂੰ ਕਹਿੰਦੇ ਸੀ ਬੱਸਾਂ ਭਰ ਦੋ, ਪਟਵਾਰੀਆਂ ਨੇ ਤਾਂ ਇਨਕਾਰ ਕਰਤਾ, ਡਰਾਈਵਰ ਕੰਡਕਟਰਾਂ ਤੋਂ ਹੋਇਆ ਨਹੀਂ। ਜੇ ਰੋਡਵੇਜ਼ ਨੇ ਆਪਣਾ ਮਸਲਾ ਹੱਲ ਕਰਾਉਣ ਸੀ ਉਹਦੇ ਨਾਲ ਅੜ ਜਾਂਦੇ, ਫਿਰ ਨਾ ਬੱਸਾਂ ਤੋਰਦੇ। ਸਹੀ ਗੱਲ। ਇਸ ਲਈ ਇਹ ਬੜਾ ਰਾਜਨੀਤੀਕਰਨ ਜਿਹੜਾ ਲੋਕਾਂ ਦੇ ਸਾਧਨਾਂ ਦਾ ਹੋ ਰਿਹਾ ਨਾ, ਉਹ ਬਹੁਤ ਖਤਰਨਾਕ ਹੈ। ਬਿਲਕੁਲ ਜੀ। ਨਾਲੇ ਤੁਸੀਂ ਦੇਖ ਲਓ ਵੀ ਇੱਕ ਗੁਜਰਾਤ ਦੀ ਕੰਪਨੀ ਨੂੰ ਪੰਜਾਬ ਦੇ ਵਿੱਚ ਭਵਿੱਖ ਦੀਂਦਾ, ਪੰਜਾਬ ਦੀਆਂ ਕੰਪਨੀਆਂ ਜਾਂ ਪੰਜਾਬ ਸਰਕਾਰ ਨੂੰ ਨਹੀਂ ਨਜ਼ਰ ਆਉਂਦਾ। ਗੱਲ ਇਹੀ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ